ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਮੈਂ ਰਾਜਕਰਨਵੀਰ ਸਿੰਘ ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹਾਂ। ਖੇਤੀਬਾੜੀ ਕਿਸੇ ਵੀ ਮੁਲਕ ਦੀ ਰੀੜ੍ਹ ਦੀ ਹੱਡੀ ਹੁੰਦੀ ਆ। ਖੇਤੀਬਾੜੀ ਚੰਗੀ ਚੱਲਦੀ ਰਵੇ ਤਾਂ ਉਸ ਦੇ ਨਾਲ ਲੋਕ ਵੀ ਰੱਜਦੇ ਨੇ ਤੇ ਫਾਰਮਰ ਵੀ ਖੁਸ਼ਹਾਲ ਜਿਹੜਾ ਉਹ ਰਹਿੰਦਾ ਆ, ਜੋ ਉਹਨਾਂ ਨੂੰ ਚਾਹੀਦਾ ਜੇ ਉਹ ਮਿਲਦਾ ਰਵੇ। ਪਰ ਆਪਾਂ ਬੀਤੇ ਸਮੇਂ ਦੇ ਵਿੱਚ ਦੇਖਿਆ ਆ ਵੀ ਇੱਥੇ ਵੀ ਕਿਸਾਨਾਂ ਦੇ ਹਾਲ ਬਹੁਤੇ ਚੰਗੇ ਨਹੀਂ। ਬਹੁਤ ਸਾਰੇ ਜਿਹੜੀ ਇਸ ਟਾਈਮ ਸਮੱਸਿਆਵਾਂ ਦੇ ਵਿੱਚੋਂ ਲੰਘ ਰਹੇ ਆ। ਇਸੇ ਦੇ ਤਹਿਤ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਉਹਨਾਂ ਦੇ ਦੁਆਰਾ ਬੀਤੇ ਦਿਨੀ ਮੇਲਾ ਕਰਾਇਆ ਗਿਆ, ਕਿਸਾਨ ਮੇਲਾ, ਜਿਸ ਦੇ ਵਿੱਚ ਵਰਕਸ਼ਾਪ, ਸੈਮੀਨਾਰਸ ਤੇ ਹੋਰ ਬਹੁਤ ਸਾਰੀਆਂ ਐਜੂਕੇਸ਼ਨਲ ਚੀਜ਼ਾਂ ਤੇ ਆਪਣੇ ਮਸਲਿਆਂ ਨੂੰ ਜਿਹੜੇ ਅਹਿਮ ਮਹਿਕਮੇ ਆ ਖੇਤੀਬਾੜੀ ਦੇ ਨਾਲ ਜੁੜੇ ਉਹਨਾਂ ਤੱਕ ਪਹੁੰਚਾਇਆ ਗਿਆ। ਉਸ ਮੇਲੇ ਦੇ ਵਿੱਚ ਕੀ ਕੁਝ ਵਾਪਰਿਆ ਤੇ ਉਸ ਦੇ ਨਾਲ ਹੋਰ ਕੈਲੀਫੋਰਨੀਆ ਤੇ ਇੱਥੋਂ ਦੇ ਕਿਸਾਨਾਂ ਦੀਆਂ ਕੀ ਸਮੱਸਿਆਵਾਂ ਨੇ, ਕੀ ਕੁਝ ਚੱਲ ਰਿਹਾ ਆ, ਉਸ ਦੇ ਬਾਰੇ ਗੱਲਬਾਤ ਕਰਾਂਗੇ। ਮੇਰੇ ਨਾਲ ਇਸ ਟਾਈਮ ਗੱਲਬਾਤ ਕਰਨ ਦੇ ਲਈ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਜਸਬੀਰ ਸਿੰਘ ਸਿੱਧੂ ਜੀ ਫੋਨ ਲਾਈਨ ਦੇ ਜ਼ਰੀਏ ਜੁੜ ਚੁੱਕੇ ਨੇ। ਜਸਬੀਰ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਹਾਂਜੀ ਰਾਜਕਰਨਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਆਪਣੇ ਨਾਲ ਇਸ ਟਾਈਮ ਯੂਨੀਵਰਸਿਟੀ ਚੀਕੋ ਇਲਾਕੇ ਤੋਂ ਅਮੀਤ ਸ਼ਰਮਾ, ਜੋ ਕਿ ਅਟਰਨੀ ਨੇ, ਉਹਨਾਂ ਦੇ ਨਾਲ ਉਹ ਵੀ ਆਪਣੇ ਨਾਲ ਜੁੜ ਚੁੱਕੇ ਆ। ਉਹਨਾਂ ਨਾਲ ਵੀ ਆਪਾਂ ਰੂਬਰੂ ਕਰਾਉਂਦੇ ਆ। ਅਮੀਤ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਜੀ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਤਾਂ ਬਹੁਤ ਮਿਹਰਬਾਨੀ ਸੱਦਣ ਦੀ। ਥੈਂਕ ਯੂ ਅਗੇਨ। ਸੋ ਇਸ ਤੋਂ ਪਹਿਲਾਂ ਆਪਾਂ ਗੱਲਬਾਤ ਦੀ ਸ਼ੁਰੂਆਤ ਕਰੀਏ। ਸਾਡੇ ਜਿਹੜੇ ਅਪਡੇਟ ਫਾਰਮਿੰਗ ਦੇ ਸਪਾਂਸਰਸ ਆ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਹਾਂ। ਜਸਬੀਰ ਸਿੰਘ ਨਿੱਜਰ ਜੀ ਟ੍ਰੇਸੀ ਤੋਂ ਸੁਪੀਰੀਅਰ ਇਰੀਗੇਸ਼ਨ ਡਿਜ਼ਾਈਨ ਐਂਡ ਸਰਵਿਸਿਜ਼, ਹਰ ਤਰ੍ਹਾਂ ਦੀਆਂ ਫਾਰਮ ਦੀਆਂ ਇਰੀਗੇਸ਼ਨ ਦੀਆਂ ਜ਼ਰੂਰਤਾਂ ਦੇ ਲਈ ਇਹਨਾਂ ਨੂੰ ਕਾਲ ਕਰੋ 8886893747। ਹਾਰਵੀ ਨਿੱਜਰ, ਕ੍ਰੌਪ ਦੀ ਇੰਸ਼ੋਰੈਂਸ ਕਰਵਾਉਣੀ ਹੋਵੇ, ਕੋਟ ਲੈਣਾ ਹੋਵੇ, ਉਸ ਬਾਰੇ ਹੋਰ ਜਾਣਕਾਰੀ ਹੋਵੇ, ਕਾਲ ਕਰੋ 5592881908। G&S ਪੰਪ ਫਰੈਜ਼ਨੋ, ਪੰਪ ਸਰਵਿਸ ਕਰਵਾਉਣੀ ਹੈ, ਬੋਰ ਡੂੰਘਾ ਕਰਵਾਉਣਾ ਆ ਜਾਂ ਨਵਾਂ ਬੋਰ ਕਰਵਾਉਣਾ ਆ, ਕਾਲ ਗੈਰੀ 5595419577। ਤੇ ਬ੍ਰਾਈਟ ਸਕਾਈ ਰੀਨਿਊਏਬਲਸ 10 ਤੋਂ 100 ਏਕੜ ਤੱਕ ਦੇ ਸੋਲਰ ਫਾਰਮ ਇਹ ਲਾਉਂਦੇ ਨੇ। ਕਿਸੇ ਵੀ ਐਗਲੈਂਡ ਦੇ ਵਿੱਚ ਤੁਸੀਂ ਸੋਲਰ ਫਾਰਮ ਲਗਵਾ ਸਕਦੇ ਹੋ। $2000 ਤੋਂ $3500 ਪ੍ਰਤੀ ਏਕੜ ਕਮਾਉਣ ਦਾ ਤੁਹਾਡੇ ਕੋਲ ਮੌਕਾ ਆ। ਕਾਲ ਕਰੋ 8883433099। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-272-5200 ਜਾਂ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਜਸਬੀਰ ਅਰਸ਼ਦੀਪ ਹੁਣਾਂ ਦੇ ਨਾਲ ਵੀ ਸੰਪਰਕ ਕਰ ਸਕਦੇ ਹਾਂ। ਅਮੀਤ ਜੀ, ਜਸਬੀਰ ਜੀ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਬੀਤੇ ਦਿਨਾਂ ਦੇ ਵਿੱਚ ਜਿਹੜਾ ਸ਼ਨੀਚਰਵਾਰ ਨੂੰ ਮੇਲਾ ਹੋਇਆ ਸੀਗਾ, 18 ਤਰੀਕ ਨੂੰ, ਜਿਹੜਾ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਨੇ NRCS USDA ਦੇ ਨਾਲ ਮਿਲ ਕੇ ਜਿਹੜਾ ਮੇਲਾ ਵਰਕਸ਼ਾਪ ਜਿਹੜੀ ਉਹ ਕਰਵਾਈ ਸੀ, ਉਸ ਨੂੰ ਰੀਕੈਪ ਕਰਦੇ ਆ, ਅਚੀਵਮੈਂਟਸ ਉਹਦੀਆਂ ਦੇਖਦੇ ਆ, ਕੀ ਉੱਥੇ ਵਾਪਰਿਆ, ਕੀ ਕੁਝ ਹੋਇਆ। ਜਸਬੀਰ ਜੀ, ਜੇ ਤੁਸੀਂ ਸਟਾਰਟ ਕਰੋ। ਜਸਬੀਰ ਭਾਜੀ, ਆਵਾਜ਼ ਸੁਣ ਰਹੇ ਆ ਜੀ? ਮੈਨੂੰ ਲੱਗਦਾ ਉਹਨਾਂ ਦੀ ਲਾਈਨ ਸ਼ਾਇਦ ਡ੍ਰੌਪ ਹੋ ਗਈ ਆ। ਤੇ ਜਿੰਨੀ ਦੇਰ ਤੱਕ ਆਪਾਂ ਉਹਨਾਂ ਦੇ ਨਾਲ ਦੁਬਾਰਾ ਅਮਿਤ ਜਿਹੜੀ ਉਹ ਜੁੜਦੇ ਆ, ਲੈਟਸ ਸਟਾਰਟ ਵਿਦ ਯੂ। ਤੁਹਾਡੇ ਤੋਂ ਆਪਾਂ ਸ਼ੁਰੂ ਕਰਦੇ ਆ। ਪੱਗ ਦੇ ਦੁਆਰਾ ਜਿਹੜਾ ਇਹ ਮੇਲਾ ਕਰਵਾਇਆ ਗਿਆ, ਉਸ ਨੂੰ ਲੈ ਕੇ ਤੁਹਾਡੇ ਮੁੱਢਲੇ ਵਿਚਾਰ ਕੀ ਆ, ਜਿਹੜਾ 18 ਤਰੀਕ ਨੂੰ ਮੇਲਾ ਹੋਇਆ? ਬਹੁਤ ਸ਼ੋਰਟ ਤੇ ਬਹੁਤ ਸਿੰਪਲ ਕਿਹਾ ਜਾ ਸਕਦਾ ਕਿ ਝੰਡਾ ਗੜ੍ਹ ਤੇ ਪੰਜਾਬੀਆਂ ਨੇ ਜਾ ਕੇ ਜਿਹੜਾ ਮੇਲਾ ਪੁੱਟ ਟੂਗੇਦਰ ਕੀਤਾ ਗਿਆ। ਅਸੀਂ ਪਰਹੈਪਸ ਪੰਜਾਬ ਤੋਂ ਬਾਹਰ ਸਭ ਤੋਂ ਵੱਡਾ ਮੇਲਾ ਇਕੱਠਾ ਕੀਤਾ ਗਿਆ ਆ। ਵੈਂਡਰਸ, ਪਾਰਟਿਸਿਪੈਂਟਸ ਜਿਹੜੇ ਪੈਨਲ ਤੇ ਆਏ, ਜਿਹੜੇ ਲੋਕ ਆਏ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਏ। ਇਲੈਕਟਿਡ ਅਫੀਸ਼ੀਅਲਸ ਆਏ, ਲੋਕਲ ਅਸੈਂਬਲੀ ਲੈਵਲ ਸੈਕਰਾਮੈਂਟੋ ਦੇ ਜਿਹੜੇ ਇਲੈਕਟਿਡ ਅਫੀਸ਼ੀਅਲਸ ਆ ਉਹ ਵੀ ਪਹੁੰਚੇ, ਕਾਂਗਰਸਮੈਨ ਵੀ ਪਹੁੰਚੇ। ਆਲ ਅਰਾਊਂਡ ਬਹੁਤ ਵੱਡੀ ਕਾਮਯਾਬੀ ਸੀ ਪੱਗ ਦੀ। ਤੇ ਜਿਹਨਾਂ ਨੇ ਮਿਹਨਤ ਕਰਕੇ ਪੁੱਟ ਟੂਗੇਦਰ ਕੀਤਾ ਇਵੈਂਟ, ਉਹਨਾਂ ਨੂੰ ਬਹੁਤ ਬਹੁਤ ਵਧਾਈਆਂ। ਸ਼ਾਇਦ ਇਹਦੇ ਨਾਲ ਦਾ ਮੇਲਾ ਕਦੀ ਪਹਿਲਾਂ ਨਹੀਂ ਹੋਇਆ, ਐਂਡ ਹੋਪਫੁਲੀ ਅੱਗੇ ਤੋਂ ਅੱਗੇ ਆਉਂਦੇ ਸਾਲਾਂ ਚ ਵਧੂਗਾ। ਪਰ 100 ਦੀ ਇੱਕ ਸੁਨਾਮਾ ਪੰਜਾਬੀਆਂ ਨੇ ਝੰਡੇ ਗੱਡ ਤੇ ਬਹੁਤ ਜ਼ਿਆਦਾ ਕਾਮਯਾਬ ਸੀਗਾ ਜੀ। ਬਿਲਕੁਲ, 100 ਦੀ ਇੱਕ ਜਿਹੜੀ ਸੁਣਾਤੀ ਆ। ਤੇ ਜਸਬੀਰ ਜੀ, ਤੁਹਾਡੇ ਮੁੱਢਲੇ ਵਿਚਾਰ ਕਿੱਦਾਂ ਆ ਇਸ ਜਿਹੜਾ 18 ਤਰੀਕ ਨੂੰ ਮੇਲਾ ਹੋਇਆ ਉਸ ਨੂੰ ਲੈ ਕੇ? ਹਾਂਜੀ ਰਾਜਕਰਨਵੀਰ, ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਮੈਂਬਰਾਂ ਨੂੰ, ਸਾਰੇ ਫਾਰਮਰਾਂ ਨੂੰ ਵਧਾਈ ਦੇਣੀ ਚਾਹੁੰਦਾ
ਕਿ ਫਸਟ ਟਾਈਮ ਜਾਂਦੀ ਇੱਥੇ ਹਿਸਟਰੀ ਦੇ ਵਿੱਚ ਮੇਲੇ ਤਾਂ ਬਹੁਤ ਹੁੰਦੇ ਆ ਸਾਡੇ ਇੱਥੇ ਟਲੈਰੀ ਵੱਡਾ ਹੁੰਦਾ ਗਾ, ਪਰ ਇਸ ਲੈਵਲ ਤੇ ਜਿਹੜਾ ਕਾਨਫਰੰਸ ਜਿਹੜੇ ਇਸ਼ੂ ਤੇ ਸਿੱਧੇ ਡਿਸਕਸ਼ਨ ਕੀਤੇ ਜਾਣ, ਸਾਡੇ 2000 ਤੋਂ ਜ਼ਿਆਦਾ ਉੱਥੇ ਮੈਂਬਰਾਂ ਨੇ ਪਾਰਟਿਸਿਪੇਟ ਕੀਤਾ, ਉੱਥੇ ਆਏ, ਉਹਦੇ ਨਾਲ ਜਾਣੀ ਦੀ ਬਹੁਤ ਭਰਵਾਂ ਹੁੰਗਾਰਾ ਮਿਲਿਆ ਤੇ ਉਹ ਸਭ ਵਧਾਈ ਦੇ ਪਾਤਰ ਆ ਜਿਹੜੇ ਜਾਣੀ ਦੀ ਜਿਨ੍ਹਾਂ ਨੇ ਟਾਈਮ ਕੱਢਿਆ ਉੱਥੇ ਆਏ ਤੇ ਸਕਸੈਸਫੁਲ ਬਣਾਇਆ। ਇਹਦੇ ਮਾਇਨੇ ਸਾਨੂੰ ਬਹੁਤ ਦੂਰ ਦੂਰ ਤੱਕ ਜਾਂਦੇ ਆ ਜਦੋਂ ਜਿਹੜੇ ਜਾਂਦੀ ਫਾਰਮਰ ਨਾਲ ਰਲਦੇ ਆ ਸੰਸਥਾ ਦੇ ਕਿਸੇ ਦੇ, ਤੇ ਉਹਦੇ ਨਾਲ ਜਾਣੀ ਦੀ ਸਾਡੀ ਸਟਰੈਂਥ ਵੱਧਦੀ ਆ। ਜਿਹੜਾ ਅਸੀਂ ਪਹਿਲਾਂ ਵੀ ਕਈ ਕੀਤੀ ਆ ਹਨਾ, ਫਾਰਮਰਸ ਦੁਨੀਆ ਦੇ ਵਿੱਚ ਹੀ ਸਟਰਗਲ ਕਰ ਰਹੇ ਆ, ਜਦੋਂ ਇੱਥੇ ਦੀ ਜਿਹੜੀ ਸਟਰਗਲ ਆ ਜਦੋਂ ਦੀ ਵੀ ਚੱਲ ਰਹੀ ਆ, ਉਹ ਜਦੋਂ ਤੱਕ ਫਾਰਮਰ ਇਕੱਠੇ ਹੁੰਦੇ ਆ ਉਹਨਾਂ ਨੂੰ ਹਰਾ ਕੋਈ ਨਹੀਂ ਸਕਦਾ, ਪਰ ਇਕੱਠੇ ਕਰਨੇ ਬਹੁਤ ਔਖੇ ਆ ਹਨਾ। ਤੇ ਸਾਰਿਆਂ ਨੂੰ ਆਪਦੇ ਆਪਦੇ ਸੋਚ ਹੁੰਦੀ ਆ, ਆਪਦੇ ਕੋਈ ਪਰਸਨਲ ਬੈਨੀਫਿਟ ਦੇਖਦਾ ਵੀ, ਕੋਈ ਕਹਿੰਦਾ ਵੀ ਜਾਂਦੇ ਕਿਸ ਤਰ੍ਹਾਂ, ਪਰ ਇਸ ਮਟੇਰੇ ਮੇਲੇ ਤੇ ਉਹ ਸਾਰਿਆਂ ਨੇ ਜਾਂਦੀ ਪਾਰਟਿਸਿਪੇਟ ਕੀਤਾ। ਦੂਜਾ ਇਹ ਆ ਕਿ ਮੰਡੇਰੇ ਦੀ ਗੁਰਦੁਆਰਾ ਜਿਹੜੀ ਕਮੇਟੀ ਆ ਉਹਨਾਂ ਦਾ ਬਹੁਤ ਧੰਨਵਾਦ ਕਿ ਉਹਨਾਂ ਨੇ ਲੀਡਰਸ਼ਿਪ ਆਪਦੀ ਦਿਖਾਈ, ਓਪਨਲੀ ਜਾਂਦੀ ਕਿ ਜੋ ਵੀ ਕੋਈ ਕੰਮ ਦੀ ਲੋੜ ਸੀ ਉਹਨਾਂ ਨੇ ਪੂਰੀ ਕੀਤੀ ਹੈ। ਤੇ ਉਹਨਾਂ ਦੇ ਵਿੱਚ ਜਿੱਦਾਂ ਅਮਰੀਕ ਸਿੰਘ ਬਸਰਾ ਤੇ ਸਾਰੀ ਕਮੇਟੀ ਉਹਨਾਂ ਨੇ ਬਹੁਤ ਸਹਿਯੋਗ ਪਾਇਆ ਤੇ ਕਿਸੇ ਗੱਲ ਦੀ ਕਮੀ ਨਹੀਂ ਆਉਣ ਦਿੱਤੀ ਵੀ ਜਾਂਦੀ ਉੱਥੇ ਮੇਲੇ ਨੂੰ ਸੈਟਅਪ ਕਰਨ ਦੇ ਲਈ, ਕੋਈ ਲੰਗਰ ਵਰਤਾਉਣ ਦੇ ਲਈ ਹਨਾ। ਬੀਬੀਆਂ ਬਹੁਤ ਜਾਂਦੀ ਹਾਰਡ ਵਰਕ ਕੀਤਾ। ਉਹ ਜਿੰਨੀ ਵੀ ਫੀਡਬੈਕ ਸਾਨੂੰ ਆਈ ਆ, ਜਿਹੜੇ ਸਾਡੇ ਪੈਨਲ ਡਿਸਕਸ਼ਨ ਜਿੱਦਾਂ ਮੀਤ ਨੇ ਦੱਸਿਆ ਹੀ ਆ, ਸਾਰੇ ਸਟੇਟਾਂ ਦੇ ਰੈਪ੍ਰਜੈਂਟ ਕਰਦੇ ਸੀਗੇ ਤੇ ਉਹ ਜਿਹੜਾ ਮੈਸੇਜ ਲੈ ਕੇ ਗਏ ਆ ਵੀ ਸਾਨੂੰ ਪੰਜਾਬੀ ਕਮਿਊਨਿਟੀ ਦੇ ਨਾਲ, ਪੰਜਾਬੀ ਫਾਰਮਰਾਂ ਨਾਲ ਹੋਰ ਕੰਮ ਕਰਨਾ ਪੈਣਾ। ਇਹ ਸ਼ੁਰੂਆਤ ਬਹੁਤ ਸੋਹਣੀ ਹੋਈ ਆ। ਇਹਦੇ ਵਿੱਚ ਜਾਂਦੀ ਅਸੀਂ ਹੁਣ ਤੁਹਾਨੂੰ ਫਿਰ ਗਾਹਾਂ ਇਹ ਵੀ ਦੱਸਾਂਗੇ ਵੀ ਇਹਦੇ ਜਾਂਦੀ ਅਸੀਂ ਕੀ ਸਾਨੂੰ ਕਿੱਥੇ ਲਿਜਾ ਸਕਦੀ ਆ ਇਹ ਹਨਾ। ਅਸੀਂ ਮੋਸਟ ਆਫ ਦਾ ਟਾਈਮ ਜਦੋਂ ਵੀ ਕੋਈ ਗੈਦਰਿੰਗ ਹੁੰਦੀ ਆ, ਜਦੋਂ ਵੀ ਕਿਤੇ ਦੁਆਰੇ ਹੋਈਏ, ਪਾਰਟੀ ਤੇ ਹੋਈਏ, ਸਾਡਾ ਮੇਨ ਜਾਂਦੀ ਇਹੀ ਮੁੱਦਾ ਹੁੰਦਾ ਗਾ ਕਿ ਕਿਉਂ 2-3 ਸਾਲਾਂ ਤੋਂ ਤੰਗੀ ਬਹੁਤ ਹੋਈ ਆ। ਜਿਹੜੇ ਵੀ ਸੈਕਟਰ ਤੁਸੀਂ ਦੇਖੋ, ਭਾਵੇਂ ਫਾਰਮਿੰਗ ਆ, ਭਾਵੇਂ ਟਰੱਕਿੰਗ ਆ, ਭਾਵੇਂ ਕੋਈ ਸਟੋਰਾਂ ਦੀ ਇੰਡਸਟਰੀ ਆ, ਵੀ ਸਭ ਕੁਝ ਹੇਠਾਂ ਜਾ ਰਿਹਾ ਗਾ ਨਾ। ਖੇਤੀਬਾੜੀ ਲਾਸ ਦੇ ਵਿੱਚ ਜਾ ਰਹੀ ਆ। ਲੋਕਾਂ ਦੀ ਜਾਂਦੀ ਜਿਹੜੀ ਖੇਤਾਂ ਦੀ ਵੈਲਿਊ 30-40 ਹਜ਼ਾਰ ਸੀ ਉਹ 10-15 ਤੇ ਰਹਿ ਗਈ ਆ ਤੇ ਉਹ ਇਦੋਂ ਵੀ ਘਟੂਗੀ, ਇਹਦੇ ਕੋਈ ਸ਼ੱਕ ਨਹੀਂ ਗੀ ਜੇ ਜਾਂਦੀ ਅਸੀਂ ਇਕੱਠੇ ਯੂਨਾਈਟ ਨਾ ਹੋਏ। ਤੇ ਜਦੋਂ ਜਾਂਦੀ ਅਸੀਂ ਉਹਨਾਂ ਨੂੰ ਆਪਦੇ ਬਹਿ ਕੇ ਅਸੀਂ ਸਿਰਫ ਜਾਂਦੀ ਉਸ ਪਾਰਟੀਆਂ ਦੇ ਵਿੱਚ ਹੀ ਗੱਲ ਨਹੀਂ ਕਰਨੀ ਕਿ ਵੀ ਸਾਨੂੰ ਪ੍ਰਾਈਸ ਮਿਲ ਜੇ, MSP ਮਿਲ ਜੇ। ਉਹ ਸਾਡੇ ਅਮਰੀਕਾ ਦੇ ਸਿਸਟਮ 'ਚ ਹੈ ਨਹੀਂ ਗੀ ਬਈ। ਸਾਨੂੰ ਸਿਸਟਮ ਉਹ ਸਮਝਣਾ ਪੈਣਾ, ਜਿਹੜੇ ਸਿਸਟਮ ਨਾਲ ਉਹ ਸਾਨੂੰ ਚਲਾਉਂਦੇ ਆ ਉਹਨਾਂ ਦਾ ਸਿਸਟਮ ਵੀ ਸਮਝ ਕੇ ਫਿਰ ਅਸੀਂ ਜਾਂਦੀ ਉਹਨਾਂ ਦੀ ਗਾਹਾਂ ਐਕਸ਼ਨ ਨਾਲ ਰਲ ਕੇ ਉਹਨਾਂ ਤੋਂ ਬੈਨੀਫਿਟ ਲੈ ਸਕਦੇ ਹਾਂ। ਇਹ ਕੋਈ ਸ਼ੱਕ ਨਹੀਂ ਗੀ ਜਾਂਦੀ USDA ਚੋਂ ਬੈਨੀਫਿਟਸ ਬਹੁਤ ਹੀ ਆ ਰਹੇ ਆ ਹਨਾ, ਪਰ ਉਹ ਸਾਡੇ ਪੰਜਾਬੀਆਂ ਕੋਲ ਨਹੀਂ ਆ ਰਹੇ। ਕਿਉਂ? ਪੰਜਾਬੀ ਰੈਪ੍ਰਜੈਂਟ ਨਹੀਂ ਹੋ ਰਹੇ। ਪੰਜਾਬੀਆਂ ਦਾ ਕੋਈ ਜਾਣੀ ਦੀ ਪੱਗ ਤੋਂ ਪਹਿਲਾਂ ਹੁਣ ਜਿਹੜੇ ਪੱਗ ਨੂੰ 4 ਸਾਲ ਹੋ ਗਏ ਸ਼ੁਰੂ ਹੋਈ ਨੂੰ, ਪਰ ਪਿਛਲੇ 2 ਸਾਲਾਂ 'ਚੋਂ ਜਿਹੜੀਆਂ ਐਕਟੀਵਿਟੀਆਂ ਹੋਈਆਂ ਉਹਨਾਂ ਨੇ ਪੱਗ ਦਾ ਨਾਮ ਸਟੇਟ ਤੇ ਫੈਡਰਲ ਵਾਸ਼ਿੰਗਟਨ ਤੱਕ ਪੂਰੇ ਲੈਵਲ ਤੱਕ ਪਹੁੰਚਾਇਆ ਗਾ। ਉਹਦੇ ਨਾਲ ਹੁਣ ਅਸੀਂ ਐਂਟਰੀ ਕਰ ਗਏ ਹਾਂ। ਗਾਂਹ ਜਾ ਕੇ ਜਿਹੜਾ ਕੰਮ ਹਲੇ ਹੁਣ ਸ਼ੁਰੂ ਹੋਊਗਾ ਵੀ ਅਸੀਂ ਉਹ ਤੋਂ ਨੈਕਸਟ ਸਟੈਪ ਤੇ ਕਿੱਥੇ ਲੈ ਕੇ ਜਾਣਾ। ਨਹੀਂ, ਬਿਲਕੁਲ। ਆਪਾਂ ਵੀ ਜਿਹੜੀ ਉੱਥੇ ਕਵਰੇਜ ਦੇ ਲਈ ਪਹੁੰਚੇ ਸੀ, ਆਪਾਂ ਦੇਖਿਆ ਸਵੇਰ ਤੋਂ 8 ਵਜੇ ਤੋਂ ਬਾਅਦ 'ਚ ਮੇਲਾ ਜਿਹੜਾ ਉਹ ਸ਼ੁਰੂ ਹੋ ਗਿਆ। ਫਿਰ ਉਸ ਤੋਂ ਬਾਅਦ ਦੇ ਵਿੱਚ ਡਿਸਕਸ਼ਨਸ, ਉਹ ਸਾਰਾ ਕੁਛ ਜਿਹੜਾ ਉਹ ਚੱਲਣਾ ਸ਼ੁਰੂ ਹੋਇਆ, ਜੋ ਕਿ ਇੰਪੋਰਟੈਂਟ ਗੱਲ ਸੀਗੀ। ਜਿਹੜੀ ਇੱਕ ਮੇਨ ਜਿਹੜੀ ਉਹ ਗੱਲ ਸੀ, ਹਾਂ ਮੇਲੇ ਦੇ ਉੱਤੇ ਮਨੋਰੰਜਨ ਇਹ ਉਹ ਕਰਨ ਦੇ ਲਈ ਇੱਕ ਵੱਖਰੀ ਗੱਲ ਆ, ਪਰ ਇਹ ਜਿਹੜਾ ਮੇਲਾ ਆਪਣੇ ਪੱਧਰ ਦੇ ਉੱਤੇ ਨਵੇਕਲੀ ਕਿਸਮ ਦਾ ਇਸ ਲਈ ਸੀਗਾ ਵੀ ਜਿਹੜੇ ਇਸ਼ੂਜ਼ ਸੀਗੇ ਉਹਨਾਂ ਨੂੰ ਜਿਹੜੀ ਸੈਂਟਰ ਸਟੇਜ ਜਿਹੜੀ ਉੱਥੇ ਦਿੱਤੀ ਗਈ ਸੀ। ਪੈਨਲ ਡਿਸਕਸ਼ਨਸ, ਮੀਟਿੰਗਸ, ਉਸ ਦੀ ਜਿਹੜੀ ਉਹ ਮੇਨ ਇਸ ਦੇ ਵਿੱਚ ਗੱਲ ਰਹੀ ਆ। ਅਮੀਤ, ਤੁਸੀਂ ਜੇ ਇਸ ਦੇ ਵਿੱਚ ਐਡ ਕਰਨਾ ਹੋਵੇ, ਤੁਹਾਨੂੰ ਮੇਲੇ ਤੋਂ ਕੀ ਉਮੀਦ ਸੀਗੀ? ਤੁਸੀਂ ਕੀ ਇਸ ਦੇ ਵਿੱਚੋਂ ਅਚੀਵ ਕਰਨਾ ਚਾਹੁੰਦੇ ਸੀਗੇ?
ਮੇਲੇ 'ਚ ਪਰਪਸ ਇਹੀ ਸੀਗਾ ਕਿ ਜਿਹੜੇ ਕੀ ਹੁੰਦਾ ਪਿਆ, ਜੋ ਕਿ ਜਿਹੜਾ ਰਿਜ਼ਲਟ ਆ ਉਹ ਸਾਰਿਆਂ ਨੂੰ ਪਤਾ। ਸਾਰੇ ਕਹਿੰਦੇ ਭਾਅ ਨਹੀਂ ਚੰਗੇ, ਉਹ ਤਾਂ ਪਤਾ ਆ। ਪਾਣੀ ਘੱਟ ਆ, ਨਹੀਂ ਮਿਲਦਾ ਕਈਆਂ ਨੂੰ, ਕਿ ਸਪੈਸ਼ਲੀ ਸਾਊਥ ਵੈਲੀ ਦੇ ਵਿੱਚ, ਉਹ ਤਾਂ ਪਤਾ ਆ। ਪਰ ਜਿਹੜਾ ਉਹਦਾ ਰੂਟ ਕਾਜ਼ ਕੀ ਆ, ਕੀ ਉਹਦੀ ਵਜ੍ਹਾ ਆ, ਤਾਂ ਲੜਨ ਤੋਂ ਇਲਾਵਾ ਜਾਂ ਅੜਨ ਤੋਂ ਇਲਾਵਾ ਜਾਂ ਰੋਣ ਤੋਂ ਇਲਾਵਾ ਕੀ ਉਹਦਾ ਕੀਤਾ ਜਾ ਸਕਦਾ ਹੈ, ਕੀ ਟੈਂਜੀਬਲ ਨੈਕਸਟ ਸਟੈਪਸ ਹੈਗੇ ਆ। ਉਹ ਮੇਲੇ ਤੇ ਓਪਰਚੁਨਿਟੀ ਸੀਗੀ ਸਾਰਿਆਂ ਨੂੰ ਇਕੱਠੇ ਹੋ ਕੇ ਉਸ ਗੱਲ ਤੇ ਵਿਚਾਰ ਕਰਨ ਦੀ। ਆਪਣੇ ਯੂਨੀਵਰਸਿਟੀ ਤੋਂ ਵੀ ਇੱਕ ਇਕੱਠੇ ਹੋ ਕੇ ਗਰੁੱਪ ਪਹੁੰਚਿਆ ਸੀਗਾ, ਉਹਨਾਂ ਨੇ ਆਪਣੇ ਵਿਚਾਰ ਰੱਖੇ। ਤੁਸੀਂ ਸ਼ਾਇਦ ਇੰਟਰਵਿਊ ਵੀ ਕੀਤਾ ਸੀ ਕਈਆਂ ਨੂੰ। ਸਾਊਥ ਤੋਂ ਬੇਕਰਸਫੀਲਡ ਵੱਲੋਂ ਵੀ ਪਾਸਿਓਂ ਆਏ। ਸੋ ਗੱਬੇ ਮਿਲ ਕੇ, ਮਡੇਰਾ ਵਿੱਚ ਮਿਲ ਕੇ ਆਪਣੇ ਵਿਚਾਰ ਰੱਖਣ ਦਾ opportunity ਸੀਗੀ। ਤਾਂ ਜਿਹੜਾ conclusion ਆ ਜਾਂ result ਆ ਕਿ low price ਆ ਜਾਂ water cuts ਆ, ਉਹ ਤੋਂ deeper ਜਾ ਕੇ ਕਿ root cause ਕੀ ਆ, ਉਹਦੀ discussion, ਤਾਂ ਅਸੀਂ ਉਹਦਾ solution ਕੀ ਕੱਢਣਾ ਆ, ਉਹਦੇ towards ਇਕੱਠੇ ਹੋਣ ਦੀ opportunity ਸੀਗੀ। ਤਾਂ ਉਹਦੇ ਕਰਕੇ I think ਤੁਸੀਂ ਜਿੱਦਾਂ ਜ਼ਿਕਰ ਕੀਤਾ ਕਿ panel discussion ਦੇ ਦੌਰਾਨ ਮੇਲੇ ਦੇ ਟੈਂਟ ਥੱਲੇ ਦੁਨੀਆ ਭਰੀ ਰਹੀ, ਬੈਠੇ ਰਹੇ। ਸੋ ਆਈ ਥਿੰਕ ਉਹਦੇ ਕਰਕੇ ਬਹੁਤ ਸਕਸੈਸਫੁਲ ਰਿਹਾ ਆ ਜਿਹੜਾ ਸਾਡਾ ਗੋਲ ਸੀਗਾ। ਐਂਡ ਤੇ ਦੂਜੀ ਗੱਲ ਤੁਸੀਂ ਆਲਰੇਡੀ ਮੈਂਸ਼ਨ ਤਾਂ ਕਰ ਚੁੱਕੇ ਆ, ਬਟ ਇੱਕ ਵਾਰੀ ਕਹਿਣਾ ਫਿਰ ਆਈ ਥਿੰਕ ਇਟਸ ਵਰਥ ਮੈਂਸ਼ਨਿੰਗ ਕਿ ਸਾਰਾ ਵੋਲੰਟੀਅਰ effort ਤੇ put together ਹੋਇਆ ਮੇਲਾ। ਗੁਰਦੁਆਰਾ ਸਾਹਿਬ ਵੀ ਕੋਈ ਵੀ ਪੱਗ ਮੈਂਬਰ, ਕੋਈ ਵੀ ਪੇਡ ਨਹੀਂ ਹੈ, ਤਾਂ ਵੋਲੰਟੀਅਰ ਮੇਲਾ ਸੀਗਾ। ਹੰਗਾਰਾ ਬਹੁਤ ਵਧੀਆ ਸੀਗਾ, ਤੇ ਜੋ ਸਾਡਾ ਗੋਲ ਸੀ ਉਹ ਅਚੀਵ ਹੋਇਆ। ਬਿਲਕੁਲ। ਪੇ ਕਰਕੇ ਵੀ ਜਿਹੜੇ ਪੇਡ ਆ, ਹੁਣ ਐਲੀਮੈਂਟ ਬੋਰਡ ਦੀ ਕਾਨਫਰੰਸਿਸ ਆਪਾਂ ਦੇਖਦੇ ਹਾਂ 3-3 ਦਿਨ ਚੱਲਦੀ ਆ, ਤੇ ਬੰਦੇ ਲੱਭ ਕੇ ਖਿੱਚ ਕੇ ਜਿਹੜੇ ਉਹ ਲੈ ਕੇ ਆਉਣੇ ਪੈਂਦੇ ਆ, ਤੇ ਉਹਨਾਂ ਦਾ ਬਜਟ ਤਾਂ ਮਿਲੀਅਨਸ ਦੇ ਵਿੱਚ ਹੁੰਦਾ ਆ ਉਸਨੂੰ ਕਰਨ ਦੇ ਲਈ। ਪਰ ਤੁਸੀਂ ਆਪਣੀਆਂ ਮੈਂਬਰਸ ਦੇ ਸਹਿਯੋਗ ਨਾਲ, ਸੰਗਤਾਂ ਦੇ ਸਹਿਯੋਗ ਨਾਲ, ਗੁਰੂ ਘਰ ਦੇ ਵੋਲੰਟੀਅਰਸ ਦੇ ਸਹਿਯੋਗ ਨਾਲ ਬੜਾ ਕਾਮਯਾਬੀ ਦੇ ਨਾਲ ਮੇਲੇ ਨੂੰ ਜਿਹੜਾ ਉਹ ਪੂਰਾ ਕੀਤਾ। ਤੇ ਮੇਨ ਜਿਹੜੇ ਆ ਵੀ ਕਿਸਾਨ ਆਪਣੇ ਦਿਲ ਦੀ ਗੱਲ ਰੱਖਣ ਦੇ ਵਿੱਚ ਕਾਮਯਾਬ ਹੋਏ ਆ। ਜਸਬੀਰ ਜੀ, ਮੈਂ ਤੁਹਾਡੇ ਇਲਾਵਾ ਹੁਣ ਜੇ ਤੁਸੀਂ ਇਸ ਦੇ ਵਿੱਚ ਥੋੜ੍ਹੀ ਜਿਹੀ ਗੱਲ ਕਰੋ ਵੀ ਜੋ ਇਹ ਮੇਲੇ ਦੇ ਗੋਲਸ ਤੁਸੀਂ ਮਿੱਥੇ ਸੀ, ਸੋਚੇ ਸੀ, ਤੁਹਾਡੀ ਕੀ ਅਚੀਵਮੈਂਟ ਤੁਹਾਨੂੰ ਲੱਗਦਾ ਵੀ ਤੁਸੀਂ ਉਹ 'ਚੋਂ ਪੂਰੀ ਕਰ ਸਕੇ? ਜਸਬੀਰ ਜੀ। ਹਾਂਜੀ ਰਾਜਕਰਮੀ, ਇਹ ਤਾਂ ਸਾਨੂੰ ਪਹਿਲਾਂ ਹੀ ਪਤਾ ਸੀਗਾ ਕਿ ਕੋਈ ਵੀ ਭਾਵੇਂ ਸਟੇਟ ਦੇ ਵਿੱਚ, ਸੈਕਰਾਮੈਂਟੋ ਚਾਹੇ ਵਾਸ਼ਿੰਗਟਨ ਦੇ ਵਿੱਚ, ਕੋਈ ਏਦਾਂ ਦਾ ਇੱਕ ਗਰੁੱਪ ਨਹੀਂ ਜਿਹਦੇ ਕੋਲੇ ਅਸੀਂ ਜਾ ਕੇ ਉਹ ਸਾਰੀਆਂ ਪ੍ਰੋਬਲਮਾਂ ਸੋਲਵ ਹੋ ਜਾਣ, ਹਨਾ। ਤੇ ਇਹ ਦੇਖੋ ਹੁਣ ਜਿਹੜੀ ਸਟੇਟ ਦੇ ਵਿੱਚ ਆ, ਅਸੈਂਬਲੀ ਆ, ਜਿਹੜੇ ਸਾਡੇ ਲੈਜਿਸਲੇਚਰ ਆ, ਉਹ ਕੀ ਕਹਿੰਦੇ ਆ, ਕਿੱਦਾਂ ਦੇ ਪ੍ਰੋਗਰਾਮਸ ਉਹ ਖੇਤਾਬਾੜੀ ਲਈ ਤਿਆਰ ਕਰਦੇ ਆ, ਉਹਦੇ ਵਿੱਚ ਸਾਨੂੰ ਪਾਰਟਿਸਿਪੇਟ ਹੋਣਾ ਬਹੁਤ ਜ਼ਰੂਰੀ ਆ। ਦੂਸਰਾ, ਜਦੋਂ ਤੁਸੀਂ ਵਾਸ਼ਿੰਗਟਨ ਜਾਂਦੇ ਆ, ਉੱਥੇ ਵੀ ਇੱਕ ਗਰੁੱਪ ਨਹੀਂ, ਉੱਥੇ ਮਲਟੀਪਲ ਗਰੁੱਪ ਆ। ਉਹ ਮੁੜ ਕੇ ਫਿਰ ਜਦੋਂ ਸਾਰੇ ਇਕੱਠੇ ਹੋ ਕੇ ਉਹਨਾਂ ਦਾ ਉਹ ਸਿਸਟਮ ਬਣਦਾ ਗਾ, ਹਨਾ। ਜਿਹੜਾ ਸਾਡਾ ਮੇਨ ਹੁਣ ਇਸ ਵਕਤ ਗੋਲ ਸੀ, ਇੱਕ ਤਾਂ ਵੀ ਸਟੇਟ ਦੇ ਵਿੱਚ ਜਦੋਂ ਅਸੀਂ ਕਹਿੰਦੇ ਸਾਡੀ ਪੱਗ ਦੀ ਰੈਪ੍ਰਜੈਂਟੇਸ਼ਨ ਹੋਵੇ, ਚਾਹੇ ਵਾਸ਼ਿੰਗਟਨ 'ਚ ਰੈਪ੍ਰਜੈਂਟੇਸ਼ਨ ਹੋਵੇ, ਅਸੀਂ ਉਹ ਇਨਡਾਇਰੈਕਟਲੀ ਇਹੀ ਕਹਿ ਰਹੇ ਹੁੰਦੇ ਆ ਵੀ ਸਾਡੀ ਉੱਥੇ ਡਾਇਰੈਕਟ ਜਾਣੀ ਦੀ ਜਿੱਥੇ ਡਿਸੀਜ਼ਨਸ ਬਣਦੀਆਂ, ਅਸੀਂ ਉਹ ਡਿਸੀਜ਼ਨ ਮੇਕਿੰਗ ਦੇ ਵਿੱਚ ਸਾਡੀ ਇਨਪੁਟ ਹੋਵੇ। ਬਿਲਕੁਲ, ਹਨਾ। ਤੇ ਉਹ ਮੈਂ ਤੁਹਾਨੂੰ ਦੱਸਾਂ ਕਿ ਇੱਥੇ ਜਦੋਂ ਤਾਂ ਸਟੇਟ ਦੀ ਗੱਲ ਕਰਦੇ ਆ, ਇਸ ਵਕਤ ਬਦਾਮਾਂ ਦਾ ਸਭ ਤੋਂ ਵੱਡਾ ਉਹ ਆਲਮੰਡ ਬੋਰਡ ਆ। ਬੋਰਡ ਦੇ ਨਾਲ ਜਿਹੜੀ ਮੇਨ ਬੰਦਾ ਸੀ ਉਹ ਡਾਕਟਰ ਜੈਸੂਏਟ ਲੂਇਸ ਸੀਗੀ, ਜਿਹੜੀ ਆਪਣੇ ਆਈ ਸੀਗੀ, ਮੇਨ ਪਰਸਨ ਉਹ ਆ। ਉਹਦੇ ਨਾਲ ਅਸੀਂ ਜਾਣੀ ਦੀ ਮੈਂ ਫਰਾਈਡੇ ਦੀ ਕਾਫੀ ਗੱਲਾਂ ਕੀਤੀਆਂ, ਜਿਹੜਾ ਸਿਸਟਮ ਨੂੰ ਅਸੀਂ ਕੀ ਕਰ ਸਕਦੇ ਹਾਂ। ਤੇ ਅਸੀਂ ਹੁਣ ਕੋਲੈਬੋਰੇਟਲੀ ਮੇਲੇ ਤੋਂ ਬਾਅਦ ਹੁਣ ਇਹ ਨਿਕਲ ਰਿਹਾ ਗਾ ਕਿ ਜਿਹੜੇ ਹੁਣ ਨੈਕਸਟ ਅਸੀਂ ਗ੍ਰਾਂਟਸ ਵੀ ਲਿਖਣੇ ਆ, ਨੈਕਸਟ ਅਸੀਂ ਜਿਹੜੇ ਪ੍ਰੋਗਰਾਮ 2 ਆਉਂਦੇ ਆ, RCPP ਤੇ IPM, ਜਿਨ੍ਹਾਂ ਦੇ ਹੇਠਾਂ ਨਾ ਸਾਰਾ ਇਹ ਕੋਈ ਰਿਸਰਚ ਹੁੰਦੀ, ਕੋਈ ਹੋਰ ਜਾਂਦੀ ਹੁੰਦਾ, ਉਹਦੇ ਵਿੱਚ ਅਸੀਂ ਪਾਰਟਿਸਿਪੇਟ ਇਕੱਠੇ ਕਰਾਂਗੇ, ਕੋਲੈਬੋਰੇਟ ਕਰਾਂਗੇ। ਇਹ ਬਹੁਤ ਵੱਡੀ ਦੀ ਪੱਗ ਦਾ ਜਾਂਦੀ ਅਕੰਪਲਿਸ਼ਮੈਂਟ ਆ, ਗੋਲ ਵੀ ਜਿਹੜਾ ਸਿਰਫ ਜਾਂਦੀ ਅਸੀਂ ਉਹਨਾਂ ਨਾਲ ਗੱਲ ਹੀ ਨਹੀਂ ਕਰਨੀ, ਅਸੀਂ ਹੁਣ ਵੀ ਇਕੱਠੇ ਬਹਿ ਕੇ ਉਹਨਾਂ ਦਾ ਕੰਮ ਕਰਨਾ। ਤੇ ਦੂਸਰਾ, ਜਦੋਂ ਹੁਣ
ਆਪਣੇ ਸਾਰੇ ਐਸਮਰਲਡਾ ਸੋਰੀਆ ਨੂੰ ਜਾਣਦੇ ਆ, ਉਹ ਇਸ ਵਕਤ ਕੈਲੀਫੋਰਨੀਆ ਦੀ ਅਸੈਂਬਲੀ ਦੇ ਵੱਲੋਂ ਐਗ ਦੀ ਚੇਅਰਪਰਸਨ ਆ, ਹਨਾ। ਉਹਨੇ ਵੀ ਜਾਣੀ ਦੀ 2 ਹਫ਼ਤੇ ਪਹਿਲਾਂ ਅਸੀਂ ਜਦੋਂ ਗੱਲ ਕੀਤੀ ਵੀ ਖੇਤੀਬਾੜੀ 'ਚ ਸਾਨੂੰ ਕੀ ਚਾਹੀਦਾ, ਕੀ ਲੋੜਾਂ ਗੀਆਂ, ਹਨਾ। ਤੇ ਵੀ ਜਿਹੜਾ ਨੈਕਸਟ ਜਾਣੀ ਦੀ ਹੁਣ ਬਾਂਡ ਆ ਰਿਹਾ ਹੈਗਾ, ਉਹਦੇ ਵਿੱਚ ਪਹਿਲਾਂ ਖੇਤੀਬਾੜੀ ਇਨਕਲੂਡਡ ਨਹੀਂ ਸੀ, ਹੁਣ ਹੋ ਚੁੱਕੀ ਆ, ਹਨਾ। ਉਹਦੇ ਥਰੂ ਵੀ ਜਾਂਦੀ ਜੋ ਖੇਤੀਬਾੜੀ ਦੇ ਅੱਡੋ ਅੱਡ ਜਾਂਦੀ ਗਰੁੱਪਾਂ ਦੇ ਵਿੱਚ ਅਸੀਂ ਜਾ ਕੇ ਆਪਦਾ ਇਨਫਲੂਐਂਸ ਨਹੀਂ ਜਾ ਕੇ ਉਹਨਾਂ ਨੂੰ ਦੱਸ ਕੇ ਅਸੀਂ ਕੁਝ ਨਾ ਕੁਝ ਅਕੰਪਲਿਸ਼ ਕਰ ਸਕਦੇ ਆ। ਸਾਡੇ ਬਈ ਅਸੀਂ ਆਹ ਮੰਗਦੇ ਹਾਂ ਸਾਡੇ ਖੇਤੀ ਲਈ, ਹਨਾ। ਅਸੀਂ ਉਹ ਨਹੀਂ ਕਹਿ ਸਕਦੇ ਵੀ ਜਾਂਦੀ ਸਾਨੂੰ ਪਾਣੀ ਹੈ ਨਹੀਂ, ਪਾਣੀ ਦੇ ਦਿਓ, ਪਰ ਸਾਨੂੰ ਇਹ ਵੀ ਦੱਸਣਾ ਪੈਣਾ ਗਾ ਉੱਥੇ 10 ਡਿਪਾਰਟਮੈਂਟਾਂ ਕੰਮ ਕਰਦੀਆਂ ਜਿਹੜੀਆਂ ਪਾਣੀ ਦੇ ਉਹ ਟੱਚ ਹੁੰਦੀਆਂ ਵੀ ਕਰਦੀਆਂ ਹੋਣਗੀਆਂ, ਉਹ ਕੱਲੀ ਨਾਲ ਮਿਲ ਕੇ ਉਹਨਾਂ ਨੂੰ ਜਾਂਦੀ ਇਨੇਬਲ ਕਰਨਾ ਪੈਣਾ, ਹਨਾ। ਜੇ ਉਹਨਾਂ ਨੂੰ ਸਾਡੀ ਪਰ ਬਾਹਲੀ ਸਭ ਤੋਂ ਫਿਰ ਆਹ ਜਿੱਦਾਂ ਹੁਣ ਕੈਰਨ ਰਾਜ ਸੀ, ਉਹਦੀ ਵੀਡੀਓ ਆਈ ਜਿਹੜਾ ਉਹਨਾਂ ਨੇ ਜਾਂਦੀ ਪੰਜਾਬੀ ਫਾਰਮਰ ਦਾ ਬਹੁਤ ਜਾਣੀ ਦੀ ਰੈਕਗਨਾਈਜ਼ ਕੀਤਾ, ਹਨਾ। ਤੇ ਸਾਰੇ ਜਿਹੜੇ ਇਹ ਗਰੁੱਪ ਆ ਨਾ, ਜਿੰਨਾ ਚਿਰ ਅਸੀਂ ਬਾਹਰ ਇਕੱਲੇ ਰਹਾਂਗੇ ਅਸੀਂ ਕੁਝ ਵੀ ਨਹੀਂ ਗੇ, ਹਾਲ ਤਾਈਂ ਅਸੀਂ ਕੁਝ ਹੈ ਵੀ ਨਹੀਂ ਗੇ, ਹਨਾ। ਤੇ ਜਦੋਂ ਹੁਣ ਅਸੀਂ ਇਕੱਠੇ ਹੋ ਕੇ ਚੱਲਦੇ ਆ, ਫਿਰ ਜਾਂਦੇ ਅਸੀਂ ਸਾਰੇ ਉਹ ਗਰੁੱਪਾਂ ਦੇ ਵਿੱਚ ਉਹ ਡਿਪਾਰਟਮੈਂਟ 'ਚ ਰੈਕਗਨਾਈਜ਼ ਵੀ ਹੁੰਦੇ ਆ, ਫਿੱਟ ਵੀ ਹੁੰਦੇ ਆ। ਜਿੱਦਾਂ ਹੁਣ ਜਾਨ ਡੁਆਰਟੇ ਦੇ ਜਿਹੜੇ ਪਹਿਲੇ ਉਹਨਾਂ ਨੇ ਗੱਲਾਂ ਕਹੀਆਂ ਗਈਆਂ ਵੀ ਪੱਗ ਇੰਨੇ ਚਿਰ ਦੇ ਵਿੱਚ ਬਹੁਤ ਜਾਣੀ ਦੀ ਛੇਤੀ ਸਟੈਪ ਹੋ ਕੇ ਜਾਂ ਫੋਰਫਰੰਟ ਦੇ ਵਿੱਚ ਆਈ ਆ, ਉਹ ਰੈਕਗਨਾਈਜ਼ ਕਰਦੇ ਆ ਵੀ ਇਹਨੂੰ ਗਾਹਾਂ ਲੈ ਕੇ ਜਾਈਏ, ਹਨਾ। ਤੇ ਫਿਰ ਉਹ ਜਾਂਦੀ ਜਿਹੜਾ ਹੁਣ ਅਸੈਂਬਲੀ ਦੇ ਵਿੱਚੋਂ ਉਹ ਸਾਡਾ ਥੈਂਕ ਯੂ ਕਰਨ ਦੇ ਲਈ ਲੈਟਰ ਲਈ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ, ਹਨਾ। ਜਿਹੜਾ ਉਹਨਾਂ ਨੇ ਰੈਕਗਨਾਈਜ਼ ਕੀਤਾ ਪੰਜਾਬੀ ਅਮਰੀਕਨ ਗਰੋਅਰਜ਼ ਗਰੁੱਪ, ਹਨਾ, ਵੀ ਔਨ ਬਿਹਾਫ ਆਫ ਕੈਲੀਫੋਰਨੀਆ ਸਟੇਟ ਅਸੈਂਬਲੀ I commend the Punjabi American Grower Group for your exceptional dedication and perseverance in empowering farmers through advocacy and education. Thank you for making positive impact in our community and for playing a key role in ensuring the success of the agriculture economy in our valley. ਬਹੁਤ ਵਰਡ ਆ ਜਾਂਦੀ ਉਹਨਾਂ ਨੇ ਕੋਈ ਇਹੋ ਜਿਹਾ ਸਿੱਧਾ ਜਿਹਾ ਫੜ ਕੇ ਉਹਦਾ ਨਾਂ ਹੀ ਨਹੀਂ ਦੇਖਿਆ, ਉਹ ਸਪੈਸੀਫਿਕਲੀ ਵਰਡ ਚੂਜ਼ ਕਰਕੇ ਉਹ ਦੇਖੇ ਗਏ ਆ, ਹਨਾ। ਇਹ ਗੋਲ ਆ, ਅਸੀਂ ਜਿੰਨਾ ਚਿਰ ਅਸੀਂ ਸਿਸਟਮ ਦੇ ਵਿੱਚ ਨਹੀਂ ਆਉਂਦੇ, ਹਨਾ, ਸਾਨੂੰ ਸਕਸੈਸ ਮਿਲਣੀ ਬਹੁਤ ਔਖੀ ਆ। ਬਿਲਕੁਲ, ਜਦੋਂ ਅਸੀਂ ਸਿਰਫ ਸਿਸਟਮ ਦੇ ਵਿੱਚ ਆ ਜਾਵਾਂਗੇ ਫਿਰ ਅਸੀਂ ਉਹਨਾਂ ਨੂੰ ਡਰਾਈਵ ਕਰਾਂਗੇ। ਹਾਂ, ਇਸ਼ੂਜ਼ ਬਹੁਤ ਹੈਗੇ ਆ, ਪਰਫੈਕਟ ਕੋਈ ਵੀ ਹੈ ਨਹੀਂ ਗਾ, ਹਨਾ, ਪਰ ਅਸੀਂ ਜਾਂਦੀ ਇਕੱਲੇ ਬਹਿ ਕੇ ਰੌਲਾ ਨਹੀਂ ਪਾ ਸਕਦੇ, ਹਨਾ। ਉਹ ਜਿੱਦਾਂ ਆਪਣੇ ਕਹਿੰਦੇ ਆ ਨਾ ਜਾਂਦੀ ਹੁਣ ਸਾਨੂੰ ਦਰਿਆ ਦੇ ਵਿੱਚ ਚੁੱਭੀਆਂ ਮਾਰਨੀਆਂ ਪੈਣੀਆਂ ਹੈਗੀਆਂ, ਹਨਾ, ਤੇ ਟੋਭੇ ਦੇ ਵਿੱਚੋਂ ਚਾਹੇ ਖੂਹ ਦੇ ਵਿੱਚੋਂ ਨਿਕਲਣਾ ਪੈਣਾ, ਉਹਦੀ ਜਾਂਦੀ ਆਪਦੀ ਵਿਜ਼ਨ ਚੌੜੀ ਕਰਨੀ ਪੈਣੀ ਆ, ਐਕਸੈਪਟੈਂਸ ਕਰਨੀ ਪੈਣੀ ਆ, ਹੋਰ ਵੀ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਪੈਣਾ ਗਾ। ਜੇ ਨਾ ਕਰਾਂਗੇ ਤਾਂ ਸਕਸੈਸਫੁਲ ਨਹੀਂ ਹੋਵਾਂਗੇ। ਬਿਲਕੁਲ ਜੀ। ਅਮਿਤ, ਕੀ ਤੁਸੀਂ ਐਡ ਕਰਨਾ ਚਾਹੁੰਦੇ ਇਹਦੇ ਵਿੱਚ? ਵੈਲ, ਜੋ ਅੰਕਲ ਜੀ ਨੇ ਕਿਹਾ ਬਿਲਕੁਲ ਸਹੀ ਕਿਹਾ। ਮੈਂ ਇੱਕ ਚੀਜ਼ ਐਡ ਕਰੂੰਗਾ ਕਿ ਜਿਹੜੀ ਨਾ ਜਿਹੜਾ ਕੁਐਸਚਨ ਆ ਕਿ ਵਿੱਚ ਵੜਨਾ ਕਾਹਤੇ ਜ਼ਰੂਰੀ ਆ, ਤਾਂ ਜਿਹੜੀ ਐਡਵੋਕੇਸੀ ਆ, ਡਿਫਰੈਂਟ ਏਜੰਸੀਜ਼ ਨੂੰ ਇੰਗੇਜ ਕਰਨਾ ਕਾਹਤੇ ਜ਼ਰੂਰੀ ਆ, ਲੈਜਿਸਲੇਟਰ ਨੂੰ ਇੰਗੇਜ ਕਰਨਾ ਕਾਹਤੇ ਜ਼ਰੂਰੀ ਆ। ਪੁਰਾਣਾ ਮੁਹਾਵਰਾ ਹੈ, ਸੇਇੰਗ ਹੈ ਸੈਕਰਾਮੈਂਟੋ ਦੇ ਵਿੱਚ ਕਿ ਇਫ ਯੂ ਆਰ ਨਾਟ ਔਨ ਦ ਟੇਬਲ ਯੂ ਆਰ ਔਨ ਦ ਮੈਨੂ। ਸੋ ਜਿਹੜੀ ਸਾਨੂੰ ਸੀਟ ਐਟ ਦ ਟੇਬਲ ਜਿਹੜੀ ਆ ਖਾਸ ਕਰਕੇ ਪੰਜਾਬੀ ਗਰੋਅਰਜ਼ ਨੂੰ ਅੱਜ ਤੱਕ ਨਹੀਂ ਸੀਗੀ। ਸੋ ਸੀਟ ਲੈਣੀ ਜ਼ਰੂਰੀ ਹੈ, ਜਿੱਦਾਂ ਕਹਿੰਦੇ ਆ ਇਫ ਯੂ ਆਰ ਨਾਟ ਔਨ ਦ ਟੇਬਲ ਯੂ ਆਰ ਔਨ ਦ ਮੈਨੂ। ਸੋ ਸਾਡੀ ਓਪਰਚੁਨਿਟੀ ਆ ਹੁਣ ਥੋੜਾ ਜਿਹਾ ਲੇਟ ਆ, 10, 15, 20, 30 ਸਾਲ ਪਹਿਲਾਂ ਐਕਟਿਵ ਹੋ ਜਾਣਾ ਚਾਹੀਦਾ ਸੀ ਸਾਡੀ ਕਮਿਊਨਿਟੀ ਨੂੰ। ਕੁਝ ਰੀਜ਼ਨ ਕਰਕੇ ਨਹੀਂ ਹੋਏ, ਬਟ ਜੋ ਕਹਿੰਦੇ ਨਾ ਜਦੋਂ ਜਾਗੋ ਉਦੋਂ ਸਵੇਰਾ, ਤਾਂ ਹੁਣ ਓਪਰਚੁਨਿਟੀ ਹੈਗੀ ਆ। ਹੁਣ ਵੀ ਮੋੜਲਾ ਸੁਧਾਰ ਲਓ, ਹੁਣ ਓਪਰਚੁਨਿਟੀ ਹੈਗੀ ਆ ਇਕੱਠੇ ਹੋ ਕੇ ਕੁਛ ਕਰਨ ਦਾ, ਅੱਗਾ ਸੁਧਾਰਨ ਦਾ। ਤਾਂ ਰਲ ਮਿਲ ਕੇ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਕੱਲ ਦਾ ਦਿਨ ਅੱਜ ਤੋਂ ਬੈਟਰ ਆਵੇ। ਨਹੀਂ, ਬਿਲਕੁਲ ਕੋਸ਼ਿਸ਼ ਸੀਗੀ। ਐਸਮਰਲਡਾ ਸੋਰੀਆ, ਜੌਨ ਡੁਆਰਟੇ ਦੇ ਨਾਲ ਵੀ ਜਦੋਂ ਮੈਂ ਗੱਲ ਕਰ ਰਿਹਾ ਸੀ, ਉਹਨਾਂ ਦੀਆਂ ਵੀ ਜਦੋਂ ਉਹ ਗੱਲ ਕਰ ਰਹੇ ਸੀ, ਉਹ ਰਿਪਰਜ਼ੈਂਟੇਸ਼ਨ ਦੀ ਗੱਲ ਕਰਦੇ ਸੀ। ਇੱਕ ਜਣਾ ਓਬਵੀਅਸਲੀ ਇੱਕ ਲੈਫਟ ਆ, ਇੱਕ ਰਾਈਟ ਆ, ਪਰ ਗੁੱਡ ਥਿੰਗ ਆ ਵੀ ਜਿਹੜਾ ਕੋਈ ਵੀ ਗਰੁੱਪ ਆ ਉਹ ਇੱਕ ਜਣੇ ਨਾਲ ਨਹੀਂ, ਉਹ ਸਾਰਿਆਂ ਦੇ ਨਾਲ ਮਿਲ ਕੇ ਚੱਲਣ ਵਾਲੀ ਜਿਹੜੀ ਉਹ ਗੱਲ ਹੋਣੀ ਚਾਹੀਦੀ ਆ, ਜੋ ਕਿ ਉੱਥੇ ਆਪਾਂ ਨੂੰ ਨਜ਼ਰ ਆਈ। ਡੈਮੋਕ੍ਰੇਟ ਵੀ ਦਿਖੇ ਉੱਥੇ, ਰਿਪਬਲਿਕਨ ਵੀ ਆਪਾਂ ਨੂੰ ਜਿਹੜੇ ਉੱਥੇ ਦਿਖੇ।
ਤੇ ਉਹਨਾਂ ਨੇ ਸੱਦਾ ਕਬੂਲਿਆ, ਵਿਚ ਇਜ਼ ਅ ਗੁੱਡ ਥਿੰਗ ਵੀ ਉਹ ਤੁਹਾਡੀ ਗੱਲ ਸੁਣਨੀ ਵੀ ਜਿਹੜੀ ਉਹ ਚਾਹ ਰਹੇ ਆ। ਇਵੈਂਚੁਅਲੀ ਕੰਮ ਇਹਨਾਂ ਨੇ ਜਿਹੜੇ ਉਹ ਕਰਾਉਣੇ ਆ ਪਾਲਿਸੀ ਮੇਕਿੰਗ ਦੇ ਵਿੱਚ। ਤੁਸੀਂ ਉਹ ਚੇਂਜਸ ਜਿਹੜੇ ਉਹ ਲੈ ਕੇ ਆਉਣਾ ਚਾਹੁੰਦੇ ਆ ਵੀ ਜਿੱਥੇ ਗਰੋਵਰ ਦੀ ਜਿਹੜੀ ਆਵਾਜ਼ ਆ, ਤੇ ਇੱਕ ਗਰੋਵਰ ਦੀ ਆਵਾਜ਼ ਤੇ ਇੱਕ ਪੰਜਾਬੀ ਗਰੋਵਰ ਦੀ ਆਵਾਜ਼ ਆ, ਉਹ ਉੱਥੇ ਜਿਹੜੀ ਉਹ ਪਹੁੰਚੇ, ਹਰ ਇੱਕ ਥਾਂ ਦੇ ਵਿੱਚ ਜਿਹੜੀ ਉਹ ਪਹੁੰਚੇ। ਉਹ ਬਹੁਤ ਲਾਜ਼ਮੀ ਆ, ਉਹ ਬਹੁਤ ਜ਼ਰੂਰੀ ਆ ਤੇ ਚੰਗੀ ਗੱਲ ਆ। ਉਸ ਪਾਸੇ ਵੱਲ ਨੂੰ ਜਿਹੜੇ ਉਹ ਕਦਮ ਵਧਾਏ ਜਾ ਰਹੇ ਆ। ਸੋ ਅਸੀਂ ਪੂਰੀ ਪੱਗ ਦੀ ਟੀਮ ਦਾ ਤੇ ਜਿੰਨੇ ਵੀ ਵੋਲੰਟੀਅਰਸ ਆ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਇਸ ਮੇਲੇ ਨੂੰ ਬਹੁਤ ਕਾਮਯਾਬ ਜਿਹੜਾ ਉਹ ਬਣਾਇਆ। ਤੇ ਜਸਬੀਰ ਤੇ ਅਮੀਤ, ਜਿਹੜੀ ਉੱਥੇ ਇਹ ਵੀ ਚਰਚਾ ਚੱਲੀ ਵੀ ਬਾਕੀ ਉਹ ਚਾਹੁੰਦੇ ਵੀ ਪੱਗ ਵਾਲੇ ਬਾਕੀ ਥਾਵਾਂ ਦੇ ਉੱਤੇ ਵੀ ਆਉਣ ਤੇ ਇਸ ਆਰਗੇਨਾਈਜੇਸ਼ਨ ਨੂੰ ਜਿਹੜਾ ਹੋਰ ਐਕਸਪੈਂਡ ਕਰਨ। ਉਸ ਨੂੰ ਲੈ ਕੇ ਕੀ ਤੁਹਾਡੇ ਹੁਣ ਅੱਗੇ ਫਿਊਚਰ ਪਲਾਨਸ ਆ ਇਸ ਮੇਲੇ ਦੀ ਜਿਹੜੀ ਆਪਾਂ ਸਫਲਤਾ ਤੋਂ ਬਾਅਦ ਦੇ ਵਿੱਚ? ਨਹੀਂ ਦੇਖੋ ਰਾਜਕਰਮੀ ਦੇ ਗੱਲਾਂ ਤਾਂ ਹੁੰਦੀਆਂ ਵੀ ਪਹਿਲਾਂ ਕਾਫੀ ਚਰਚਾ ਵੀ ਚੱਲਦੀ ਆ ਵੀ ਪੱਗ ਸਿਰਫ ਲੋਕਲ ਹੀ ਰਹੇ, ਪੱਗ ਸਿਰਫ ਫ੍ਰੈਜ਼ਨੋ ਚ ਰਹੇ, ਸੌਮੇ ਚ ਰਹੇ, ਇੱਥੇ ਬਾਹਰ ਨਾ ਜਾਵੇ, ਹਨਾ। ਇਹ ਪੱਗ ਦੀ ਵਿਜ਼ਨ, ਇਸ ਵਿਜ਼ਨ ਦੇ ਨਾਲ ਅਸੀਂ ਕਿਤੇ ਵੀ ਸਕਸੈਸਫੁਲ ਨਹੀਂ ਹੋ ਸਕਦੇ। ਅਸੀਂ ਆਪਦੇ ਮੋਢੇ ਤੇ ਥਾਪੀਆਂ ਮਾਰ ਸਕਦੇ ਆ, ਪਰ ਜਾਣੀ ਦੀ ਜਦੋਂ ਸਮੁੰਦਰ ਚ ਚੁੱਭੀ ਲਾਉਣੀ ਆ ਉਹਦੇ ਵਿੱਚ ਨਹੀਂ ਜਾ ਸਕਦੇ, ਹਨਾ। ਜਿਹੜਾ ਪੱਗ ਦਾ ਵਿਜ਼ਨ ਆ ਟੋਟਲੀ ਉਹ ਹੈਗਾ ਗਾ ਵੀ ਅਸੀਂ ਥਰੂ ਆਊਟ ਕੈਲੀਫੋਰਨੀਆ, ਜਿਹੜਾ ਪਹਿਲਾਂ ਤੋਂ ਹੀ ਜਾਂਦੀ ਸੈੱਟ ਹੋਇਆ ਵਿਆ ਗਾ ਬਈ ਸਾਰੇ ਪਾਰਟਿਸਿਪੇਟ ਕਰਨਗੇ। ਐਰਕੀ ਮੇਲਾ ਮਡੇਰੇ ਹੋਇਆ, ਅੱਗੇ ਸੌਮੇ ਹੁੰਦਾ, ਕਾਨਫਰੰਸਿਸ ਹੁੰਦੀਆਂ ਸੀ ਸਲਮੇ ਦੇ ਵਿੱਚ, ਤੇ ਹੁਣ ਮੇਲੇ ਦੇ ਰੂਪ ਦੇ ਵਿੱਚ ਇਹ ਟਰਨ ਇਨ ਹੋ ਗਈਆਂ ਗਾਹਾਂ ਨੂੰ ਹੋਰ ਵੀ ਸਿਟੀਆਂ, ਹਨਾ। ਜਿੱਦਾਂ ਮੇਲੇ ਮਡੇਰੇ ਕਮੇਟੀ ਨੇ, ਸਾਰੀ ਸੰਗਤ ਨੇ ਬਹੁਤ ਮੂਹਰੇ ਹੋ ਕੇ ਜਾਣਦੀ ਇਹ ਕਰਵਾਇਆ। ਦੂਸਰੀਆਂ ਵੀ ਜਿਹੜੀਆਂ ਸਿਟੀਆਂ ਜਦੋਂ ਇਹ ਕਹਿਣੀਆਂ ਵੀ ਭਾਈ ਹੁਣ ਸਾਡੇ ਆਵੋ, ਸਾਨੂੰ ਪਤਾ ਇੱਕ ਬੰਦੇ ਦਾ ਕੰਮ ਨਹੀਂ, ਇਹ ਸਾਰੀ ਦਾ ਕੰਮ ਆ। ਜਦੋਂ ਹਾਂ ਅਸੀਂ ਹੋਪ ਕਰਦੇ ਹਾਂ ਗਾਹਾਂ ਨੂੰ ਜਾਂਦੀ ਮੋਡੈਸਟੋ ਵੀ ਹੋਵੇ, ਟ੍ਰੇਸੀ ਵੀ ਹੋਵੇ, ਯੂਬਾ ਸਿਟੀ ਹੋਵੇ, ਜਾਂਦੀ ਪੱਗ ਇਸ ਵਕਤ ਕਿਸੇ ਇੱਕ ਏਰੀਏ ਨੂੰ ਟਾਈਡ ਨਹੀਂ ਗੀ। ਪੱਗ ਓਪਨ ਫਰਮ ਕਿਤੇ ਵੀ ਹੋਵੇ, ਫਰਮ ਚੀਕੋ ਟੂ ਬੇਕਰਸਫੀਲਡ, ਕਿਹੜੇ ਥਾਂ ਤੇ ਹੋਵੇ ਉੱਥੇ ਰੈਪ੍ਰੀਜ਼ੈਂਟ ਕਰਨਾ। ਜਾਂਦੀ ਗਾਹਾਂ ਨੂੰ ਪ੍ਰੋਗਰਾਮ ਉੱਧਰ ਵੀ ਹੋਣਗੇ ਜਿਉਂ-ਜਿਉਂ ਮੈਂਬਰਸ਼ਿਪ ਵਧੀ ਜਾਂਦੀ ਆ, ਕਿਉਂ ਹਰ ਇੱਕ ਏਰੀਏ ਦੀ ਨੀਡ ਡਿਫਰੈਂਟ ਆ। ਤੇ ਪਰ ਜਿਹੜਾ ਸਾਡਾ ਕਾਮਨ ਗੋਲ ਆ, ਹਨਾ, ਉਹ ਇਉਂ ਹੈਗਾ ਗਾ ਕਿ ਅਸੀਂ ਜਦੋਂ ਵੀ ਜਾਂਦੇ ਅਸੀਂ ਸਾਡੇ ਲੈਜਿਸਲੇਚਰ ਨੂੰ ਮਿਲਦੇ ਹਾਂ, ਕੋਈ ਡਿਪਾਰਟਮੈਂਟ ਹੈਡਸ ਨੂੰ ਮਿਲਦੇ ਹਾਂ, ਹਨਾ। ਤੇ ਬਾਕੀ ਇਹ ਵੀ ਖੁਸ਼ੀ ਆ, ਹੁਣ ਦੇਖੋ ਸਾਡੇ ਕਿੰਨੇ ਨੈਕਸਟ ਜਨਰੇਸ਼ਨ ਨਿਆਣੇ ਗ੍ਰੈਜੂਏਟ ਹੋ ਕੇ ਚੰਗੀਆਂ ਪੋਸਟਾਂ ਤੇ ਲੱਗ ਰਹੇ ਆ, ਹਨਾ। ਉਹਨਾਂ ਨੂੰ ਵੀ ਜਾਣਦੀ ਅਸੀਂ ਵਿੱਚ ਲਾ ਕੇ ਉੱਪਰ ਲੈ ਕੇ ਜਾਣਾ ਹੈ। ਤੇ ਹੋਰ ਵੀ ਜਿਹੜੇ ਇੱਥੇ ਨਵੇਂ ਗ੍ਰੈਜੂਏਟ ਹੋ ਰਹੇ ਆ, ਕੋਈ ਵਕੀਲ ਬਣ ਰਿਹਾ, ਕੋਈ ਅਕਾਊਂਟੈਂਟ ਆ, ਕੋਈ ਕੁਝ ਆ, ਮਾਰਕੀਟਿੰਗ ਦਾ ਕਰਦਾ, ਅਸੀਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੰਦੇ ਹਾਂ ਵੀ ਆਓ, ਆ ਕੇ ਪੱਗ ਨਾਲ ਐਕਸਪੀਰੀਅੰਸ ਵੀ ਲਵੋ ਤੇ ਬਾਕੀ ਜਾਣਦੀ ਤੁਸੀਂ ਜਿਹੜੀ ਤੁਹਾਨੂੰ ਉਹ ਇੰਗੇਜਮੈਂਟ ਮੈਨੂੰ ਕਰਨ ਨੂੰ ਮਿਲੂਗੀ, ਹੈ ਨਾ, ਲੈਜਿਸਲੇਚਰ ਨਾਲ, ਉਹ ਆਮ ਡੋਰਾਂ ਖੁੱਲਦੀਆਂ ਨਹੀਂ ਗਿਆ। ਉਹ ਪੱਗ ਇੱਕ ਪਲੈਟਫਾਰਮ ਇਹੋ ਜਿਹਾ ਬਣ ਚੁੱਕਿਆ ਗਾ ਵੀ ਉਸ ਪਲੈਟਫਾਰਮ ਦੇ ਥਰੂ ਤੁਸੀਂ ਹਮੇਸ਼ਾ ਜਾਣਦੇ ਜਿੱਥੇ ਰੀਚ ਕਰਨਾ ਮੰਗਦੇ ਆ ਉੱਥੇ ਜਾ ਸਕਦੇ ਆ, ਹਨਾ। ਸੋ ਇਹ ਹਾਂ ਪੱਗ ਇੱਥੇ ਨਹੀਂ ਗੀ, ਪੱਗ ਹਮੇਸ਼ਾ ਜਾਣਦੀ। ਹੁਣ ਨੈਕਸਟ ਕਪਲ ਆਫ ਵੀਕਸ ਮੀਟਿੰਗਸ ਆ ਰਹੀਆਂ ਜਿਹੜੀਆਂ ਹੋਣਗੀਆਂ ਯੂਬਾ ਸਿਟੀ, ਸੈਕਰਾਮੈਂਟੋ ਏਰੀਆ ਤੇ, ਚਾਹੇ ਫਿਰ ਇੱਧਰ ਬੇਕਰਸਫੀਲਡ ਨਹੀਂ, ਹਨਾ। ਵੀ ਜਿਹੜੇ ਸਾਡੇ ਇਸ਼ੂ ਆ ਜਿੰਨੀ ਛੇਤੀ ਅਸੀਂ ਇਕੱਠੇ ਹੋਵਾਂਗੇ ਉਨੀ ਛੇਤੀ ਉਹ ਜਾਣਦੀ ਇਸ਼ੂ ਡਰਾਈਵ ਕਰਨੇ ਸ਼ੁਰੂ ਹੋ ਜਾਂਦੇ ਆ। ਜੀ ਜੀ ਬਿਲਕੁਲ। ਇੱਕ ਚੀਜ਼ ਹੋਰ ਐਡ ਕਰਨੀ ਹੈ ਕਿ ਜਿਹੜਾ ਪੱਗ ਆ, ਹਾਂਜੀ ਨਾਂ ਦੇ ਵਿੱਚ ਪੰਜਾਬੀ ਅਮਰੀਕਨ ਗਰੋਅਰ ਗਰੁੱਪ ਆ, ਪਰ ਜਿਹੜਾ ਕੀਵਰਡ ਗਰੋਅਰ ਗਰੁੱਪ ਦੇ ਵਿੱਚ ਆ, ਜ਼ਰੂਰੀ ਨਹੀਂ ਕਿ ਪੰਜਾਬੀ ਹੋਣਾ ਜ਼ਰੂਰੀ ਆ। ਅਸੀਂ ਕੋਈ ਵੀ ਕਮਿਊਨਿਟੀ ਦੇ ਵਿੱਚ ਦੇ ਬੈਕਗਰਾਊਂਡ ਹੋਣ, ਭਾਵੇਂ ਤੁਸੀਂ ਪੰਜਾਬੀ ਹੈਗੇ ਜਾਂ ਨਹੀਂ ਹੈਗੇ, ਅਸੀਂ you're welcome into our groups, open arms ਨਾਲ ਖੁੱਲਾ ਸੱਦਾ ਹੈ ਸਾਰਿਆਂ ਨੂੰ। ਸੋ ਜਿਹੜੀ ਸਾਡੀ ਗਰੋਥ ਆ ਕੱਲੀ ਜਿਓਗ੍ਰਾਫਿਕਲੀ ਨਹੀਂ ਆ, ਬਟ ਆਲਸੋ ਜਿਹੜੀਆਂ ਵੇਰੀਅਸ ਕਮਿਊਨਿਟੀਜ਼ ਜਿਹੜੀਆਂ ਆ, ਪੰਜਾਬੀਆਂ ਦਾ ਗਰੁੱਪ ਆ ਪਰ ਐਕਸਕਲੂਜਨਰੀ ਨਹੀਂ ਹੈ। ਜਿਹੜਾ ਮਰਜ਼ੀ ਆ ਜਾਵੇ, ਪੰਜਾਬੀ ਦਿਲ ਵੱਡਾ ਰੱਖਦੇ ਆ, ਸਾਰੇ ਵੈਲਕਮ ਆ, ਸਾਰੇ ਵੈਲਕਮ ਆ। ਬਿਲਕੁਲ, ਆਪਾਂ ਉੱਥੇ ਦੇਖਿਆ ਵੀ ਸੀ ਮੇਲੇ ਤੇ ਹਿਸਪੈਨਿਕ ਕਮਿਊਨਿਟੀ ਵਾਲੇ ਜਿਹੜੇ ਗੋਰੇ ਆ, ਉਹ ਵੀ ਸਾਰੀ ਕਮਿਊਨਿਟੀਜ਼ ਦੇ ਜਿਹੜੇ ਲੋਕ ਆ ਉਹ ਉੱਥੇ ਮੌਜੂਦ ਸੀ, ਉਹ ਗਰੋਵਰਸ ਹੈਗੇ ਸੀਗੇ। ਹਾਂ ਚਲੋ ਇਹ ਪੰਜਾਬੀਆਂ ਨੇ ਸ਼ੁਰੂ ਕੀਤੀ ਆ ਇਸ ਲਈ ਨਾਮ ਦੇ ਵਿੱਚ ਇਹ ਹੈਗਾ ਆ,
ਪਰ ਇਟ ਡਸਨਟ ਮੈਟਰ, ਹੋਣਾ ਵੀ ਚਾਹੀਦਾ। ਮਾਣ ਆ ਆਪਾਂ ਨੂੰ ਪੰਜਾਬੀ ਹੋਣ ਤੇ, ਬਿਲਕੁਲ, ਤੇ ਆਪਾਂ ਜਿਹੜਾ ਉਹ ਕੀਤਾ ਤੇ ਉਹ ਜ਼ਰੂਰੀ ਆ। ਹਾਂ, ਦੂਸਰਾ ਰਾਜਕਰਮੀਰ ਆਪਾਂ ਇਹ ਵੀ ਦੱਸਣਾ ਮੰਗਦੇ ਆ ਸਭ ਨੂੰ ਨਾ ਕਰਕੇ, ਜਿਹੜੀ ਹੁਣ ਪੱਗ ਆਰਗੇਨਾਈਜੇਸ਼ਨ ਨੇ, ਇਹਦੇ ਬਾਇਲਾਜ਼ ਨਾਲ ਚੱਲਦੀ ਆ, ਹੋਰ ਸਟ੍ਰਿਕਟ ਵੀ ਕੀਤੇ ਜਾਣਗੇ। ਜੀ ਜੀ, ਹਨਾ, ਠੀਕ ਹੈ। ਵੀ ਜਾਂਦੀ ਅਸੀਂ ਕੋਈ ਕਿਸੇ ਇੱਕ ਇੰਡੀਵਿਜੂਅਲ ਦੀ ਆ, ਹਨਾ, ਸੇਵਾਦਾਰ ਬੰਦੇ ਹੈਗੇ ਆ, ਆਈ ਜਾਣਗੇ ਜਾਈ ਜਾਣਗੇ, ਪਰ ਜਿਹੜਾ ਜਾਂਦੀ ਮੇਨ ਗੋਲ ਆਬਜੈਕਟਿਵ ਸੈੱਟ ਹੋਏ ਆ ਨਾ, ਉਹ ਬੇਸਿਕਲੀ ਜਾਣੀ ਦੀ ਉਹਦੇ ਉਹ ਸਹੀ ਰਹਿਣ, ਉਹਨੂੰ ਅਚੀਵ ਕਰਨ ਦੇ ਲਈ ਹੀ ਜਿਹੜਾ ਉਹ ਕੰਮ ਅੱਗੇ ਜਿਹੜਾ ਉਹ ਚਲਾਇਆ ਜਾਵੇਗਾ ਜੀ, ਅੱਗੇ ਹੋਊਗਾ। ਹਨਾ, ਹਾਂ, ਜੇ ਕੋਈ ਉਦਾਂ ਦਾ ਮੈਂਬਰ ਆਊ ਕਹੂ ਨਹੀਂ ਵੀ ਅਸੀਂ ਲੋਕਲਾਈਜ਼ ਕਰਨਾ, ਅਸੀਂ ਆਹ ਕਰਨਾ, ਉਹਦੇ ਲਈ ਪੱਗ ਇਹ ਹੈ ਨਹੀਂ ਜੀ ਜੀ, ਬਿਲਕੁਲ। ਤੇ ਜਸਵੀਰ ਜੀ, ਥੈਂਕ ਯੂ, ਮੈਨੂੰ ਪਤਾ ਤੁਸੀਂ ਅੱਗੇ ਵੀ ਜਾਣਾ ਆ, ਤੇ ਥੈਂਕ ਯੂ ਤੁਸੀਂ ਟਾਈਮ ਕੱਢਿਆ ਮੇਲੇ ਬਾਰੇ ਜਿਹੜੀ ਆ ਇਹ ਗੱਲਬਾਤ ਕੀਤੀ, ਤੇ ਇਹ ਸਫਲਤਾਪੂਰਵਕ ਕਰਾਇਆ ਤੁਸੀਂ ਸਾਰਿਆਂ ਨੇ ਮਿਲ ਕੇ, ਇਸ ਦੇ ਲਈ ਤੁਹਾਡਾ ਥੈਂਕ ਯੂ। ਤੇ ਇੱਕ ਆਪਾਂ ਹੁਣ ਬ੍ਰੇਕ ਲਵਾਂਗੇ, ਤੇ ਉਸ ਤੋਂ ਬਾਅਦ ਅਮੀਤ ਦੇ ਨਾਲ ਆਪਾਂ ਗੱਲਬਾਤ ਨੂੰ ਜਾਰੀ ਰੱਖਾਂਗੇ, ਜਿਸ ਦੇ ਵਿੱਚ ਜਿਹੜੀ ਐਲਮੰਡ ਬੋਰਡ ਦੇ ਨਾਲ ਇਸ ਮੇਲੇ ਤੋਂ ਪਹਿਲਾਂ ਮੀਟਿੰਗ ਹੋਈ ਸੀ ਉਹਦੇ ਬਾਰੇ, ਤੇ ਇੱਕ ਵਾਲਨਟ ਬੋਰਡ ਦੀ ਜਿਹੜੀ ਮੀਟਿੰਗ ਆ ਉਸ ਦੀ ਜਿਹੜੀ ਆਪਾਂ ਜਾਣਕਾਰੀ ਹਾਸਿਲ ਕਰਦੇ ਹਾਂ। ਸੋ ਜੁੜੇ ਰਹਿਣਾ ਇੱਦਾਂ ਪੰਜਾਬੀ ਰੇਡੀਓ USA ਨਾਲ। ਤੇ ਜਸਵੀਰ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਜੀ ਫਿਰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
ਅੱਜ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਫਾਰਮਿੰਗ। ਜੁੜੇ ਹੋਏ ਨੇ ਮੇਰੇ ਨਾਲ ਇਸ ਟਾਈਮ ਅਟਾਰਨੀ ਅਮੀਤ ਸ਼ਰਮਾ ਜੀ, ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਵੱਲੋਂ। ਅਮੀਤ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਈ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ, ਮਿਹਰਬਾਨੀ। ਸੋ ਗੱਲਬਾਤ ਆਪਾਂ ਬ੍ਰੇਕ ਤੋਂ ਪਹਿਲਾਂ ਜਿਹੜੇ ਮੇਲੇ ਆ ਉਸ ਦੀ ਕਰ ਰਹੇ ਸੀ। ਮੇਲੇ ਦੀ ਇੱਕ ਗੱਲ ਕਰਕੇ ਤੇ ਫਿਰ ਆਪਾਂ ਜਿਹੜੀ ਤੁਹਾਡੀਆਂ ਮੀਟਿੰਗਸ ਹੋਈਆਂ ਸੀ ਉਸ ਬਾਰੇ ਗੱਲ ਕਰਦੇ ਹਾਂ। ਤੁਸੀਂ ਵੀ ਉੱਥੇ ਬੈਠੇ ਸੀਗੇ ਪੈਨਲ ਦੇ ਉੱਤੇ, ਜਿਹੜਾ ਐਲਮੰਡ ਬੋਰਡ ਵਾਲਿਆਂ ਨਾਲ ਪਹਿਲਾਂ ਮੀਟਿੰਗ ਵੀ ਹੋਈ ਸੀ, ਤੁਸੀਂ ਵੀ ਬੈਠੇ ਸੀ। ਮਾਹੌਲ ਵੀ ਥੋੜਾ ਗਰਮਾ ਜਿਹੜਾ ਗਿਆ ਸੀਗਾ। ਉਹ ਗੱਲ ਕੁਝ ਹੋਰ ਕਰ ਰਹੇ ਸੀ, ਅੰਦਰ ਖਾਤੇ ਕੁਝ ਹੋ ਰਿਹਾ ਸੀ। ਤੁਸੀਂ ਜੇ ਥੋੜਾ ਉਸ ਦੇ ਉੱਤੇ ਕੁਝ ਕਹਿਣਾ ਚਾਹੁੰਦੇ ਹੋ? ਜ਼ਰੂਰ। ਉਹ ਪੰਜਾਬੀ ਦੇ ਵਿੱਚ ਕਹਾਵਤ ਆ ਕਿ ਪੰਚਾਂ ਦੀ ਕਈ ਸਿਰ ਮੱਥੇ, ਪ੍ਰਣਾਲਾ ਉੱਥੇ ਦਾ ਉੱਥੇ। ਜਿਹੜੀ ਨਾ ਅਸੀਂ, ਤੁਸੀਂ ਜੋ ਜ਼ਿਕਰ ਕੀਤਾ ਕਿ ਅਸੀਂ ਇੱਕ ਟਿਊਜ਼ਡੇ ਪਹਿਲਾਂ 14 ਤਰੀਕ ਨੂੰ ਅਸੀਂ ਮਿਲੇ ਸੀਗੇ। ਬਿਲਕੁਲ। ਅਸੀਂ ਆਲਮੰਡ ਬੋਰਡ ਦੀ ਲੀਡਰਸ਼ਿਪ ਨਾਲ ਮਿਲੇ ਸੀ, ਜਿਹਦੇ ਵਿੱਚ CEO ਵੀ ਸੀਗੇ, ਤਾਂ ਜਿਹੜੀ ਡਾਕਟਰ ਲੂਇਸ ਜਿਹੜੇ ਆਏ ਸੀਗੇ ਉਹ ਵੀ ਸੀਗੇ, ਹੋਰ ਵੀ ਸੀਗੇ। ਅਸੀਂ ਕਈ ਇਸ਼ੂਜ਼ ਉਹਨਾਂ ਨੂੰ ਆਲਰੇਡੀ ਪਹਿਲਾਂ ਬਰੀਫ ਕਰ ਚੁੱਕੇ ਸੀ, ਉਹਨਾਂ ਨੂੰ ਐਕਸਪਲੇਨ ਕਰ ਚੁੱਕੇ ਸੀ, ਜਿਹੜੇ ਕਿ ਅਸੀਂ ਪਿਛਲੇ ਕਈ ਪਾਸਟ ਪ੍ਰੋਗਰਾਮਸ ਦੇ ਵਿੱਚ ਵੀ ਅਸੀਂ ਗੱਲ ਕੀਤੀ ਹੋਈ ਆ। ਠੀਕ ਹੈ। ਇਸ਼ੂ ਉਦੋਂ ਹੋਇਆ ਕਿ ਜਦੋਂ ਉਹ ਆ ਕੇ ਮੇਲੇ ਤੇ ਕੱਲਾ ਮੈਂ ਹੀ ਨਹੀਂ ਸੀਗਾ, ਹੋਰ ਵੀ ਸੀਗੇ ਜਿਹੜੇ ਫਰਸਟ੍ਰੇਟਡ ਸੀਗੇ ਜਾਂ ਦੁਖੀ ਸੀਗੇ ਉਹਨਾਂ ਦੇ ਰਵੱਈਏ ਤੋਂ। ਉਹ ਆ ਕੇ ਕਹਿੰਦੇ ਕਿ ਬਈ ਦੇਖੋ, ਬਹੁਤਾ ਕੁਛ ਤਾਂ ਅਸੀਂ ਹੈ ਨਹੀਂ ਜਿਹੜਾ ਅਸੀਂ ਕੁਛ ਕਰ ਸਕਦੇ ਹਾਂ। ਐਂਡ ਉਹਦੀ ਪ੍ਰੋਬਲਮ ਇਹ ਸੀਗੀ ਕਿ ਅਸੀਂ ਜਸਟ 2-4 ਦਿਨ ਪਹਿਲਾਂ ਅਸੀਂ ਬਹਿ ਕੇ ਸਮਝਾ ਕੇ ਅਸੀਂ ਆਪਣੇ ਪ੍ਰਪੋਜ਼ਲ ਰੱਖੀ ਆ। ਉਦੋਂ ਸਾਨੂੰ ਕਹਿ ਕੇ ਗਏ ਆ ਕਿ ਅਸੀਂ ਇਕੱਠੇ ਕੰਮ ਕਰਾਂਗੇ। ਜਿੱਦਾਂ ਤੁਸੀਂ ਕਹਿੰਦੇ ਸੀ, ਸਾਨੂੰ ਨਵੀਆਂ ਗੱਲਾਂ ਪਤਾ ਲੱਗੀਆਂ, ਕਈ ਚੀਜ਼ਾਂ ਸਾਨੂੰ ਪਤਾ ਨਹੀਂ ਸੀਗੀਆਂ। ਜਿੱਦਾਂ ਅਸੀਂ ਪਾਸਟ ਦੇ ਵਿੱਚ ਵੀ ਜੀ ਅਸੀਂ ਗੱਲ ਕੀਤੀ ਹੋਈ ਆ ਕਿ ਹੈਂਡਲਰ ਦੀ ਡੈਫੀਨੇਸ਼ਨ ਕੌਣ ਆ, ਕਿੱਦਾਂ ਇਨਫੋਰਮੇਸ਼ਨ ਇਕੱਠੀ ਕੀਤੀ ਜਾ ਸਕਦੀ ਆ। ਅਸੀਂ ਸਾਰਾ ਕੁਛ ਉਹਨਾਂ ਨੂੰ ਦੱਸਿਆ। ਫਿਰ ਆ ਕੇ ਕਹਿੰਦੇ ਜੀ ਅਸੀਂ ਤਾਂ ਕੁਛ ਕਰ ਨਹੀਂ ਸਕਦੇ। ਤੇ ਇੱਕ ਦੁੱਖ ਦੀ ਗੱਲ ਹੋਰ ਸੀਗੀ ਕਿ ਯੂਨੀਵਰਸਿਟੀ ਤੋਂ ਸਾਡੇ ਮੈਨੂੰ ਪਤਾ ਨਹੀਂ ਉਹ ਚਾਹੁੰਦੇ ਕਿ ਨਹੀਂ ਮੈਂ ਉਹਨਾਂ ਦਾ ਨਾਂ ਲਵਾਂ, ਯੂਨੀਵਰਸਿਟੀ ਤੋਂ ਆਏ ਸੀਗੇ, ਉਹਨਾਂ ਨੇ ਸਵਾਲ ਪੁੱਛੇ। ਤਾਂ ਉਹ ਕਹਿੰਦੇ ਜੀ ਇਹ ਜਿਹੜੀ ਆਲਮੰਡ ਬੋਰਡ ਆ, ਇਹ ਇਲੈਕਟਿਡ ਕਮੇਟੀ ਆ, ਇਲੈਕਟਿਡ ਬੋਰਡ ਆ, ਜ਼ਿਆਦਾ ਔਖੇ ਆ ਤਾਂ ਤੁਸੀਂ ਇਲੈਕਸ਼ਨ 'ਚ ਕੁਛ ਕਰ ਲਓ। ਐਂਡ ਉੱਥੇ ਕਹਿਣਾ ਮੈਨੂੰ ਜ਼ਰੂਰੀ ਲੱਗਾ ਕਿ ਇਹ ਵੀ ਗੱਲ ਜਿਹੜੀ ਆ ਮਿਸਲੀਡਿੰਗ ਆ। ਆਲਮੰਡ ਬੋਰਡ ਤੇ ਜਿਹੜੀਆਂ ਸੀਟਸ ਆ, ਕਈ ਐਸੀਆਂ ਸੀਟਸ ਆ ਜਿਹੜੀਆਂ ਉਹਨਾਂ ਨੇ ਲਾਰਜ ਪਲੇਅਰਸ ਨੂੰ ਦਿੱਤੀਆਂ ਹੋਈਆਂ ਆ ਅਪੋਇੰਟ ਕਰਨ ਨੂੰ, ਬਿਨਾਂ ਇਲੈਕਸ਼ਨ ਤੇ ਅਪੋਇੰਟ ਕਰਕੇ ਆਪਣੇ ਮਤਲਬ ਦੇ ਬੰਦੇ ਫਿੱਟ ਕਰਦੇ ਆ ਵੱਡੇ ਪਲੇਅਰ। ਸੋ ਜਿਹੜਾ ਆਈਡੀਆ ਹੈ ਕਿ ਇਹ ਡੈਮੋਕ੍ਰੇਸੀ ਹੈ ਜੀ, ਓਪਨ ਐਂਡ ਫੇਅਰ ਇਲੈਕਸ਼ਨ ਹੁੰਦੇ ਆ, ਤੁਸੀਂ ਜ਼ਿਆਦਾ ਔਖੇ ਆ ਤਾਂ ਇਲੈਕਸ਼ਨ 'ਚ ਕੁਛ ਕਰ ਲਓ, ਨਹੀਂ ਤਾਂ ਬਾਕੀ ਸਾਤੋਂ ਕੋਈ ਉਮੀਦ ਨਾ ਰੱਖੋ, ਉਹ ਗਲਤ ਆ। ਐਂਡ ਉਹਦੇ ਕਰਕੇ ਜਿਹੜੇ ਗਰੋਅਰ ਸੀ ਉਹ ਵੀ ਫਰਸਟ੍ਰੇਟਡ ਸੀਗੇ। ਤਾਂ ਸਾਨੂੰ ਇਹ ਗੱਲ ਚੁੱਭ ਰਹੀ ਸੀਗੀ ਕਿ ਅਸੀਂ ਟਿਊਜ਼ਡੇ ਸਾਰਾ ਬਹਿ ਕੇ ਬਹੁਤ ਪਿਆਰ ਨਾਲ ਅਸੀਂ ਤੁਸੀਂ ਵੀ ਕਵਰ ਕੀਤਾ ਸੀਗਾ, ਬਹੁਤ ਕਈ ਘੰਟੇ ਮੀਟਿੰਗ ਚੱਲੀ, ਬਹੁਤ ਪਿਆਰ ਨਾਲ ਚੱਲੀ, ਬਹੁਤ ਠੰਡੇ ਹੋ ਕੇ ਅਸੀਂ ਸਮਝਾਇਆ ਬੜੀ। ਐਂਡ ਜਿਹੜੀ CEO ਸੀ ਉਹ ਮੰਨ ਕੇ ਵੀ ਗਈ ਕਿ ਸਾਨੂੰ ਕਿ I learned a lot of new things, ਮੈਨੂੰ ਕਈ ਚੀਜ਼ਾਂ ਨਵੀਆਂ ਪਤਾ ਲੱਗੀਆਂ। ਤਾਂ ਫਿਰ ਜਦੋਂ ਮੇਲੇ ਤੇ ਆ ਕੇ ਫੇਰ ਉੱਥੇ ਦੇ ਉੱਥੇ, ਸੋ ਉਹਦੇ ਕਰਕੇ ਥੋੜਾ ਮਾਹੌਲ ਗਰਮਾ ਗਿਆ ਸੀ। ਬਾਕੀ ਗਰਮ ਕਿਸੇ ਨਾਲ ਨਹੀਂ, ਪਿਆਰ ਸਾਰਿਆਂ ਨਾਲ ਹੈਗਾ। ਤਾਂ ਅਸੀਂ ਮੁੜ ਕੇ ਵੀ ਉਹਨਾਂ ਨਾਲ ਗੱਲ ਕਰਾਂਗੇ, ਗੱਲ ਟੁੱਟਣ ਨਹੀਂ ਦੇਣੀ ਅਸੀਂ, ਪਰ ਦੱਸਣਾ ਵੀ ਜ਼ਰੂਰੀ ਹੈ ਕਿ ਬੇਵਕੂਫ ਬੰਦੇ ਨਹੀਂ ਬੈਠੇ। ਬਿਲਕੁਲ, ਦੇ ਨੀਡ ਟੂ ਨੋ ਦਾ ਗਰਾਊਂਡ ਰਿਐਲਿਟੀ ਕੀ ਆ ਵੀ। ਹਾਂ, ਤੁਸੀਂ ਐਡਸ ਦੇ ਵਿੱਚ ਕੁਝ ਕਹਿ ਕੇ ਜਾਂ ਉੱਦਾਂ ਜਿਹੜਾ ਕਹਿ ਕੇ ਲੋਕਾਂ ਨੂੰ ਮੇ ਵੀ ਭਰਮਾ ਲਓ ਜਾਂ ਗੱਲ ਕਰ ਲਓ, ਪਰ ਹੁਣ ਜਦੋਂ ਤੁਸੀਂ ਆਏ ਆ, ਯੂ ਹੈਵ ਟੂ ਫੇਸ ਦੀ ਮਿਊਜ਼ਿਕ। ਉਹ ਤੁਹਾਨੂੰ ਜਿਹੜਾ ਉਹ ਦੇਖਣਾ ਹੀ ਪੈਣਾ ਆ, ਉਹ ਤੁਹਾਨੂੰ ਸੁਣਨਾ ਹੀ ਪੈਣਾ ਆ। ਲੋਕਾਂ ਦੀ ਗੱਲ ਆ, ਜੇ ਲੋਕਾਂ ਦੇ ਤੁਸੀਂ ਕਹਿੰਦੇ ਆ ਵੀ ਨੁਮਾਇੰਦੇ ਆ ਜਾਂ ਤੁਸੀਂ ਗਰੋਵਰਸ ਦੇ ਨੁਮਾਇੰਦੇ ਆ, ਵੀ ਉਹਨਾਂ ਦੇ ਲਈ ਤੁਸੀਂ ਮਾਰਕੀਟਿੰਗ ਕਰਦੇ ਆ, ਸੈੱਲ ਕਰਦੇ ਹੋ, ਸਾਰਾ ਕੁਛ ਕਰਦੇ ਆ, ਤੇ ਜਿੱਥੇ ਕੋਈ ਉਹਨਾਂ ਨੂੰ ਲੱਗਦੀ ਹੈ ਮੁਸ਼ਕਿਲ ਤਾਂ ਉਹ ਸੁਣਨ ਦਾ ਮਾਦਾ ਵੀ ਜਿਹੜਾ ਉਹ ਰੱਖਣਾ ਚਾਹੀਦਾ। ਐਲਮੰਡ ਬੋਰਡ ਦੀ ਮੀਟਿੰਗ ਨੂੰ ਲੈ ਕੇ ਜੇ ਥੋੜੀ ਜਿਹੀ ਗੱਲ ਕਰ ਲਈਏ, ਜਿਹੜੇ CEO ਕਲੈਰਿਸ ਟਰਨਰ ਤੇ ਉਹਨਾਂ ਦੇ ਜਿਹੜੇ 3 ਜਣੇ ਹੋਰ ਨਾਲ ਆਏ ਸੀ, 4 ਜਣਿਆਂ ਦਾ ਜਿਹੜਾ ਵਫਦ ਸੀਗਾ ਪੱਗ ਦੇ ਹੈੱਡਕੁਆਟਰ ਦੇ ਵਿੱਚ ਪਹੁੰਚਿਆ ਸੀ, ਉਹਦੇ ਬਾਰੇ ਜੇ ਤੁਸੀਂ ਕੁਝ ਡਿਸਕਸ ਕਰਨਾ ਹੈ ਤੇ ਉਹਦੇ ਬਾਰੇ ਕੀ ਦੱਸਣਾ ਚਾਹੁੰਦੇ ਆ, ਕੀ ਹੋਇਆ? ਉਦਾਂ I would just hopefully ਸਾਡੀ ਇੰਪ੍ਰੈਸ਼ਨ ਤਾਂ ਇਹ ਸੀ ਕਿ ਪ੍ਰੋਡਕਟਿਵ ਮੀਟਿੰਗ ਸੀਗੀ। ਥੋੜਾ ਜਿਹਾ ਸੈਟਰਡੇ ਜਾ ਕੇ ਪਤਾ ਲੱਗਾ ਕਿ ਮੇਬੀ ਨਾਟ ਐਸ ਪ੍ਰੋਡਕਟਿਵ ਐਸ ਵੀ ਹੋਪ, ਬਟ ਮਨ ਤਾਂ ਪੋਜ਼ਿਟਿਵ ਨੂੰ ਰੱਖਣਾ ਚਾਹੀਦਾ ਕਿ ਜੋ ਕਹਿੰਦੇ ਆ ਕਰਨਗੇ। ਬਟ ਸਾਨੂੰ ਕਈ ਚੀਜ਼ਾਂ ਇੰਟਰਸਟਿੰਗ ਪਤਾ ਵੀ ਲੱਗੀਆਂ। ਅਸੀਂ ਜਿਹੜੇ ਇਸ਼ੂਜ਼ ਜਿਹੜੇ ਅਸੀਂ ਪਹਿਲਾਂ ਵੀ ਗੱਲ
ਕੀਤੀ ਹੈ, ਅਸੀਂ ਸਾਰਾ ਲੇਆਊਟ ਕੀਤਾ। ਜਸਪੀਰ ਸਿੱਧੂ ਅੰਕਲ ਹੋਣੀ ਵੀ ਸੀਗੇ ਉੱਥੇ, ਉਹਨਾਂ ਨੇ ਵੀ ਡੀਟੇਲ 'ਚ ਪੱਗ ਬਾਰੇ ਵੀ ਦੱਸਿਆ, ਬੈਕਗਰਾਊਂਡ ਵੀ ਦੱਸੀ। ਬਟ ਕਈ ਚੀਜ਼ਾਂ ਸਾਨੂੰ ਐਸੀਆਂ ਵੀ ਪਤਾ ਲੱਗੀਆਂ ਕਿ ਹੋਪਫੁਲੀ ਦੇ ਚੇਂਜ, ਪਰ ਜਿਹੜੀ ਕਰਪਸ਼ਨ ਆ ਐਲਮੰਡ ਬੋਰਡ ਦੇ ਵਿੱਚ, ਉਹਨਾਂ ਨੇ ਆਪ ਤਾਂ ਨਹੀਂ ਦੱਸਿਆ, ਪਰ ਗੱਲਾਂ ਦੇ ਵਿੱਚ ਥੋੜ੍ਹਾ ਜਿਹਾ ਅਸੀਂ ਵੀ ਹਿਸਾਬ ਲਾ ਲੈਂਦੇ ਹਾਂ। one of the things ਜੋ ਡਿਸਕਸ ਕਰਦੇ ਪਏ ਸੀ ਕਿ ਅਸੀਂ ਗ੍ਰਾਂਟ ਪ੍ਰੋਗਰਾਮ ਲੈ ਕੇ ਆਉਣੇ ਆ, ਅਸੀਂ ਗ੍ਰਾਂਟਸ ਦਿਆ ਕਰਨੇ ਗਰੋਅਰਸ ਨੂੰ, ਕਵਰ ਕ੍ਰੌਪ ਕਰਨ ਦੇ, ਹੋਰ ਚੀਜ਼ਾਂ ਕਰਨ ਦੀਆਂ। ਐਂਡ ਅਸੀਂ ਐਕਸਾਈਟਡ ਸੀ, ਅਸੀਂ ਕਿਹਾ ਬਹੁਤ ਵਧੀਆ ਗੱਲ ਆ, ਤੁਸੀਂ ਕੋਈ ਇਨੀਸ਼ੀਏਟਿਵ ਲੈਂਦੇ ਪਏ ਖੇਤੀ ਇੰਪਰੂਵ ਕਰਨ ਨੂੰ। ਫਿਰ ਸਾਨੂੰ ਥੋੜ੍ਹਾ ਆਪ ਤਾਂ ਉਹਨਾਂ ਨੇ ਡਾਇਰੈਕਟਲੀ ਨਹੀਂ ਦੱਸਿਆ, ਪਰ ਅਸੀਂ ਫਿਰ ਥੋੜ੍ਹਾ ਜਿਹਾ ਕੁਐਸਚਨ ਪੁੱਛੇ। ਮੈਨੂੰ ਥੋੜ੍ਹੀ ਜਿਹੀ ਉਹਨਾਂ ਦੀ ਜਿਹੜੀ ਗੱਲ ਜਿਹੜੀ ਸੀ ਪੂਰੀ ਤਰ੍ਹਾਂ ਐਡ ਅਪ ਨਹੀਂ ਹੁੰਦੀ ਸੀ, ਸੋ ਥੋੜ੍ਹਾ ਜਿਹਾ ਮੈਂ ਫੋਲੋ ਅਪ ਕੁਐਸਚਨ ਪੁੱਛੇ ਤਾਂ ਪਤਾ ਇਹ ਲੱਗਾ ਕਿ ਉਹ ਜਿਹੜੇ ਗ੍ਰਾਂਟਸ ਆ ਉਹਨਾਂ ਦੀਆਂ ਜਿਹੜੀਆਂ ਐਪਲੀਕੇਸ਼ਨਸ ਭਰਨੀਆਂ ਆ, ਜਿਹੜੇ ਵਨ ਆਫ ਦੀ ਅਪੁਆਇੰਟਡ ਡਾਇਰੈਕਟਰਸ ਜਿਹਨਾਂ ਦੀ ਗੱਲ ਕੀਤੀ ਸੀ ਕਿ ਬਿਨਾਂ ਇਲੈਕਸ਼ਨ ਤੋਂ ਅਪੁਆਇੰਟ ਹੋ ਕੇ ਆਉਂਦੇ ਆ, ਉਹਨਾਂ ਦੀ ਕੰਸਲਟਿੰਗ ਕੰਪਨੀ ਨੂੰ ਦਿੱਤਾ ਜਾਊਗਾ ਠੇਕਾ ਬਿਨਾਂ ਬਿਡ ਦੇ। ਸੋ ਅਸੀਂ ਕਿਹਾ ਹੋਲਡ ਔਨ, ਇੱਥੇ ਹੁਣ ਪੱਗ ਵਰਗੀਆਂ ਵੀ ਆਰਗੇਨਾਈਜੇਸ਼ਨਸ ਆ, ਹੋਰ ਆਰਗੇਨਾਈਜੇਸ਼ਨਸ ਵੀ ਆ ਜਿਹੜਾ ਕੰਮ ਕਰ ਸਕਦੀਆਂ। ਸੋ ਹਰ ਚੀਜ਼ ਦੇ ਵਿੱਚ ਜਿਹੜੀ ਲਕੋ ਰੱਖਣ ਦੀ ਆਦਤ ਜਾਂ ਘੁੰਡੀ ਰੱਖਣ ਦੀ ਆਦਤ ਆ, ਉਹ ਪੁਰਾਣੀਆਂ ਆਦਤਾਂ ਟਾਈਮ ਨਾਲ ਮੁੱਕਦੀਆਂ ਹੁੰਦੀਆਂ। ਬਟ ਐਂਡ ਥੋੜ੍ਹਾ ਜਿਹਾ ਗਰੋਅਰਸ ਦਾ ਵੀ ਕਸੂਰ ਕਹਿ ਸਕਦੇ ਕਿ ਇੰਨੇ ਸਾਲ ਹੋ ਗਏ ਟਫ ਕੁਐਸਚਨਸ ਨਹੀਂ ਪੁੱਛੇ, ਔਨ ਦ ਸਪਾਟ ਉਹਨਾਂ ਨੂੰ ਨਹੀਂ ਰੱਖਿਆ। ਬਟ ਓਵਰਆਲ ਅਸੀਂ ਜਿਹੜੇ ਆਪਣੇ ਇਸ਼ੂਜ਼ ਆ ਤੇ ਜੋ ਸਾਡੀ ਐਕਸਪੈਕਟੇਸ਼ਨ ਆ ਉਹ ਅਸੀਂ ਰੱਖੀ ਆ। ਵਨ ਥਿੰਗ ਜਿਹੜੀ ਆਪਾਂ ਐਬਸੋਲੂਟਲੀ ਉਹਨਾਂ ਨੂੰ ਕਲੀਅਰ ਕੀਤੀ ਆ ਉਹ ਇਹ ਸੀਗੀ ਕਿ ਉਹ ਕਹਿੰਦੇ ਸੀਗੇ ਕਿ ਵੀ ਹੈਵ ਥੀਸ ਲੌਂਗ ਟਰਮ ਪਲਾਨਸ, ਅਸੀਂ 3 ਸਾਲ 5 ਸਾਲ 7 ਸਾਲ 'ਚ ਕਰਾਂਗੇ। ਐਂਡ ਆਈ ਮੇਡ ਅ ਪੁਆਇੰਟ ਕਿ ਲੁੱਕ, ਇਹ 4 5 6 ਸਾਲਾਂ ਦੇ ਵਿੱਚ ਪ੍ਰੋਬਲਮ ਸੋਲਵ ਹੋ ਜਾਣੀ ਆ। ਕੁਐਸਚਨ ਇਹ ਆ ਕਿ ਫਾਰਮਰ ਬਚਣਗੇ ਕਿ ਨਹੀਂ। 5 ਸਾਲ ਤੱਕ ਉਦੋਂ ਤੱਕ ਕੌਣ ਬਚਿਆ ਰਹੂਗੇ ਕਿ ਨਹੀਂ, ਜੋ ਕਿ ਕੈਲੀਫੋਰਨੀਆ ਦੇ ਵਿੱਚ ਬਦਾਮ ਹੋਈ ਜਾਣੇ ਆ, ਅਖਰੋਟ ਹੋਈ ਜਾਣੇ ਆ। ਕੁਐਸਚਨ ਇਹ ਆ ਕਿ ਖਾਸ ਕਰਕੇ ਜਿਹੜੇ ਮਿਡ ਸਾਈਜ਼ ਗਰੋਅਰ ਆ, ਛੋਟੇ ਗਰੋਅਰ ਆ, ਜਿਹਨਾਂ ਤੇ ਬਹੁਤ ਪ੍ਰੈਸ਼ਰ ਪੈਂਦਾ ਆ, ਕੀ will they be around ਕਿ corporatized ਹੋ ਜੂਗੀ ਫਾਰਮਿੰਗ, will the family farm survive? That's the question। ਤਾਂ ਉਹਦੇ ਲਈ immediate ਤੇ direct action ਦੀ ਲੋੜ ਆ। ਉਹਦੇ ਵਿੱਚ ਅਸੀਂ ਉਹਨਾਂ ਨੂੰ ਇਹ ਵੀ ਮੁੱਦਾ ਰੱਖਿਆ ਕਿ ਜਿਹੜੀ ਬੋਰਡ ਦੇ ਵਿੱਚ ਕੱਲੀ ਜਿਹੜੀ ਰੈਪਰੈਜ਼ੈਂਟੇਸ਼ਨ ਆ, ਕੱਲੀ ਇਹ ਨਹੀਂ ਹੈ ਕਿ ਰੈਪਰੈਜ਼ੈਂਟੇਸ਼ਨ ਇਸ਼ੂ ਆ ਕਿ ਪੰਜਾਬੀ ਹੈਗੇ ਕਿ ਨਹੀਂ। ਪ੍ਰੋਬਲਮ ਇਹ ਵੀ ਆ ਕਿ ਜਿਹੜੀਆਂ ਗਰੋਅਰਸ ਦੀਆਂ ਸੀਟਸ ਜਿਹੜੀਆਂ ਹੈਗੀਆਂ, ਐਂਡ ਦ ਸੇਮ ਇਸ਼ੂ ਬੋਰਡ ਦੇ ਵਿੱਚ ਵੀ ਹੈਗਾ ਆ, ਆਲਮੋਸਟ ਆਈਡੈਂਟੀਕਲ ਇਸ਼ੂ ਆ ਕਿ ਜਿਹੜੀਆਂ ਗਰੋਅਰ ਦੀਆਂ ਕਾਨੂੰਨਨ ਸੀਟਾਂ ਆ, ਉੱਥੋਂ ਵੀ ਹੈਂਡਲਰਾਂ ਨੂੰ ਰਨ ਕਰਾ ਕੇ ਜਿਹੜੀ ਗਰੋਅਰ ਦੀ ਵੌਇਸ ਆ ਉਹ ਸਪਰੈਸ ਕੀਤੀ ਜਾਂਦੀ ਪਈ ਆ। ਐਂਡ ਉੱਦਾਂ ਗੱਲਾਂ ਕਰਨੀਆਂ ਸੌਖੀਆਂ ਆ, ਤਾਂ ਜਿਹੜਾ ਕੰਮ ਕਰਨ ਦਾ ਟਾਈਮ ਆ ਅਸੀਂ ਦੇਖਦੇ ਹਾਂ ਕੁਛ ਕਰਦੇ ਕਿ ਨਹੀਂ। ਪ੍ਰੋਮਿਸ ਤਾਂ ਬਹੁਤ ਕੁਛ ਕਰਕੇ ਗਈ ਹੈ, ਬਟ ਵੀ ਵਿਲ ਬੀ ਹੋਲਡਿੰਗ देयर ਫੀਟ ਟੂ ਦ ਫਾਇਰ। ਤਾਂ ਇਕੱਲੇ ਅਸੀਂ ਉਹਨਾਂ ਦੇ ਵੱਲ ਬਹਿ ਕੇ ਝਾਕਣਾ ਨਹੀਂ, ਅਸੀਂ ਲੈਜਿਸਲੇਟਿਵ ਪੋਲੀਟੀਕਲ ਸੋਲੂਸ਼ਨ ਵੀ ਪਰਸੂ ਕਰਨ ਨੂੰ ਤਿਆਰ ਆ, ਤੇ ਲੀਗਲ ਸੋਲੂਸ਼ਨ ਵੀ ਪਰਸੂ ਕਰਨ ਨੂੰ ਤਿਆਰ ਆ। ਆਲ ਆਪਸ਼ਨਸ ਟੇਬਲ ਤੇ ਆ। ਪਿਆਰ ਨਾਲ ਵਰਤੋਂਗੇ ਤਾਂ ਪਿਆਰ ਨਾਲ ਵਰਤਾਂਗੇ, ਤੇ ਜੇ ਡੰਡੇ ਨਾਲ ਕਰਨਾ ਪਿਆ ਤਾਂ ਉਹ ਵੀ ਕਰਨ ਨੂੰ ਅਸੀਂ ਪੂਰੀ ਤਰ੍ਹਾਂ ਤਿਆਰ ਆ। ਤੁਸੀਂ ਜ਼ਿਆਦਾ ਹੀ ਗਰਮ ਹੋ ਜਾਂਦੇ ਆ ਮੈਨੂੰ ਲੱਗਦਾ ਕਦੀ ਹੈ। ਗਰਮ ਤਾਂ ਨਹੀਂ, ਅਸੀਂ ਪਿਆਰ ਨਾਲ ਦੇਖੋ ਅਮਿਤ, ਆਈ ਅੰਡਰਸਟੈਂਡ ਇਹ ਬੜਾ ਪੈਸ਼ਨੇਟ ਜੌਬ ਆ। ਫਾਰਮਿੰਗ ਦੇ ਵਿੱਚ ਕੋਈ ਵੀ ਨਹੀਂ ਚਾਹੁੰਦਾ ਵੀ ਦਿਨ ਰਾਤ ਇੱਕ ਕਰਕੇ ਤੁਸੀਂ ਜੋ ਕਰ ਰਹੇ ਆ ਤੇ ਉਹਦਾ ਬਾਅਦ ਚ ਤੁਹਾਨੂੰ ਫਲ ਜਿਹੜਾ ਉਹ ਕਿਸੇ ਪਾਸੇ ਨੂੰ ਵੀ ਜਿਹੜਾ ਉਹ ਨਾ ਮਿਲੇ, ਤੇ ਫਿਰ ਆਪਾਂ ਕਿਸੇ ਦੇ ਮੁਹਤਾਜ ਬਣ ਕੇ ਜਿਹੜਾ ਉਹ ਰਹਿ ਜਾਈਏ। ਖਾਸ ਕਰਕੇ ਉਦੋਂ ਜਦੋਂ ਤੁਸੀਂ ਉਹਨਾਂ ਨੂੰ ਪੇ ਕਰ ਰਹੇ ਆ, ਹਰ ਜਿਹੜਾ ਪਾਊਂਡ ਦੇ ਵਿੱਚੋਂ ਉਹਨਾਂ ਨੂੰ ਜਿਹੜੀ ਪੇਮੈਂਟ ਜਾਂਦੀ ਆ, ਫਿਊ ਸੈਂਟਸ ਐਵਰੀ ਪਾਊਂਡ ਜਿਹੜੇ ਉਹਨਾਂ ਕੋਲ ਜਾ ਰਹੇ ਆ, ਉਹ ਤੁਹਾਡੇ ਲਈ ਕੰਮ ਕਰਨਾ ਉਹਨਾਂ ਦਾ ਕੰਮ ਆ। ਬਟ ਸਰਪ੍ਰਾਈਜ਼ਿੰਗਲੀ ਜਾਂ ਫਨੀ ਕਹਿ ਲਓ ਵੀ ਜਿਹਦੇ ਨਾਲ ਜ਼ਿਆਦਾ ਤਾਲਮੇਲ ਆ ਉਹ ਬੰਦੇ ਤੁਹਾਡੇ ਮੇਲੇ ਦੇ ਉੱਤੇ ਉਹ ਇਵੈਂਚੁਅਲੀ ਪਹਿਲਾਂ ਕਹਿੰਦੇ ਵੀ ਸ਼ਾਇਦ ਆ ਨਹੀਂ ਸੀ ਸਕੇ। ਚਲੋ ਕਹਿੰਦੇ ਢਿੱਲੇ ਹੋ ਗਏ, ਨਹੀਂ ਮਿਲਣਾ ਚਾਹੁੰਦੇ ਸੀ। ਜੋ ਵੀ ਹੋਇਆ, ਠੀਕ ਹੋ ਜਾਵੇ, ਆਉਂਦੇ ਸਾਲ ਪਹੁੰਚਣ ਤੇ ਸਾਡੇ ਸਵਾਲਾਂ ਦੇ ਜਵਾਬ ਦੇਣ। ਰੱਬ ਸਾਰਿਆਂ ਨੂੰ ਚੰਗੀ ਸਿਹਤ ਬਖਸ਼ੇ, ਉਹਨਾਂ ਨੂੰ ਵੀ ਬਖਸ਼ੇ, ਤਾਂ ਆਉਂਦੇ ਸਾਲ ਮਿਲੇ ਤੇ ਆਉਣ ਤਾਂ ਅਸੀਂ ਵੀ ਉਹਨਾਂ ਨਾਲ ਗੱਲਬਾਤ ਕਰਕੇ ਗੱਲ ਵਧਾ ਸਕੀਏ ਅੱਗੇ। ਕਲੈਰਿਸ ਟਰਨਰ ਨੇ ਕੋਲੈਬੋਰੇਸ਼ਨ ਦੀ ਗੱਲ ਕੀਤੀ ਸੀ ਉਸ ਦਿਨ ਵੀ, ਜਦ ਐਲਮੰਡ ਬੋਰਡ ਵਾਲੀ ਮੀਟਿੰਗ ਤੋਂ ਬਾਅਦ ਦੇ ਵਿੱਚ। ਕਿੱਦਾਂ ਦੀ ਕੋਲੈਬੋਰੇਸ਼ਨ ਦੀ ਉਹ ਗੱਲ ਸੋਚਦੇ ਆ ਜਿਹੜੇ ਪੰਜਾਬੀ ਅਮਰੀਕਨ ਗਰੋਵਰ ਗਰੁੱਪ ਆ ਉਹਨਾਂ ਦੇ ਨਾਲ, ਤੁਹਾਡੀ ਆਰਗੇਨਾਈਜੇਸ਼ਨ ਦੇ ਨਾਲ? ਉਹ ਤੁਹਾਡੇ ਤੋਂ ਕੋਈ ਆਊਟਰੀਚ ਚਾਹੁੰਦੇ ਆ, ਤੁਸੀਂ ਉਹਨਾਂ ਤੋਂ ਕੀ ਚਾਹ ਰਹੇ ਆ, ਤੇ ਉਹ ਉਹਨਾਂ ਤੋਂ ਤੁਹਾਡੀ ਕੀ ਇੱਛਾ ਹੈ ਵੀ ਉਹ ਕੀ ਕਰਨ?
ਸੋ ਅਸੀਂ ਐਕਚੁਅਲੀ ਉਹਨਾਂ ਨੂੰ ਇਹ ਕੁਐਸਚਨ ਪੁੱਛਿਆ ਸੀਗਾ ਜਿਹੜਾ ਕਿ ਉਹਨਾਂ ਨੇ ਸਾਰੇ ਕਈ ਗੱਲਾਂ ਉਹ ਗੱਲ ਕਰਦੇ ਪਏ ਆ। ਅਸੀਂ ਜਿਹੜੇ ਸਾਡੇ ਪੰਜਾਬੀ ਅਮਰੀਕਨ ਗਰੋਅਰ ਗਰੁੱਪ ਦੇ ਪ੍ਰੈਜ਼ੀਡੈਂਟ ਅਰਸ਼ਦੀਪ ਸਿੰਘ ਉਹਨਾਂ ਨੇ ਤੱਕ ਪੁਆਇੰਟ ਬਲੈਂਕ ਪੁੱਛਿਆ ਸੀਗਾ ਕਿ ਤੁਸੀਂ ਪੱਗ ਤੋਂ ਕੀ ਚਾਹੀਦਾ, ਸਾਨੂੰ ਕੀ ਚਾਹੀਦਾ, ਕੀ ਤੁਹਾਡੀ ਮੰਗ ਹੈ, ਤਾਂ ਅਸੀਂ ਕਿੱਦਾਂ ਤੁਹਾਡੇ ਨੂੰ ਸਪੋਰਟ ਕਰ ਸਕਦੇ ਹਾਂ। ਇੱਕ ਇਸ਼ੂ ਉਹਨਾਂ ਨੇ ਜਿਹੜੀ CEO ਸੀ ਕਲੀਅਰੈਂਸ, ਉਹਨਾਂ ਨੇ ਹਾਈਲਾਈਟ ਇਹ ਕੀਤੀ ਸੀਗੀ ਕਿ ਜਿਹੜੇ ਰੀਟੇਲ ਸੇਲਸ ਆ, ਜੇ ਤੁਸੀਂ ਬਾਜ਼ਾਰ ਜਾ ਕੇ ਜਦੋਂ ਕੋਈ ਗਾਹਕ ਅਖਰੋਟ ਬਦਾਮ ਲੈਂਦਾ ਆ, ਉਹ ਪ੍ਰਾਈਸਿਸ ਦੇ ਵਿੱਚ ਇੰਨਾ ਫਰਕ ਨਹੀਂ ਆਇਆ ਜਿੰਨਾ ਫਾਰਮਰ ਨੂੰ ਤਾਂ ਟ੍ਰੇਡ ਨੂੰ ਪ੍ਰਾਈਸਿਸ ਘਟੀਆਂ ਹੋਈਆਂ। ਸੋ ਜਿਹੜੀ ਇੰਡਸਟਰੀ ਨੇ ਭਾਅ ਘਟਾ ਕੇ ਇਨਵੈਂਟਰੀ ਮੂਵ ਕਰਨ ਦੀ ਟਰਾਈ ਕਰਦੀ ਪਈ ਕਿ ਖਪਤ ਜ਼ਿਆਦਾ ਹੋਵੇ ਅਖਰੋਟਾਂ ਬਦਾਮਾਂ ਦੀ, ਉਹਦਾ ਇਨਫਲੂਐਂਸ ਉਹਦਾ ਇਫੈਕਟ ਜਿਹੜਾ ਲੋਅਰ ਪ੍ਰਾਈਸਿਸ ਆ ਪੈਸ ਅਲੋਂਗ ਉਹਨੂੰ ਕੰਜ਼ਿਊਮਰ ਨੂੰ ਕਰਨਾ ਚਾਹੀਦਾ, ਉਹ ਕਰਨ ਦੀ ਥਾਂ ਤੇ ਉਹ ਆਪਣੀ ਜੇਬ ਦੇ ਵਿੱਚ ਪਾਕਟ ਕਰਦੇ ਪਏ ਐਕਸਟਰਾ ਪ੍ਰੋਫਿਟ, ਰੈਕਡ ਪ੍ਰੋਫਿਟਸ। ਸੋ ਜਿਹੜਾ ਵਨ ਆਫ ਦ ਥਿੰਗਸ ਅਸੀਂ ਰਲ ਮਿਲ ਕੇ ਕਰਨ ਦੀ ਟਰਾਈ ਕਰਦੇ ਪਏ ਹਾਂ ਕਿ ਉਹ ਕਹਿੰਦੇ ਕਿ ਇਹ ਵਾਲਾ ਇਸ਼ੂ ਵੀ ਫੋਕਸ ਕਰੋ ਕਿ ਜਿਹੜੇ ਰੀਟੇਲਰ ਆ, ਜਿਹੜੇ ਡਿਸਕਾਊਂਟ ਉਹਨਾਂ ਨੂੰ ਇੰਡਸਟਰੀ ਤੋਂ ਮਿਲਦੇ ਪਏ ਆ, ਉਹ ਪੈਸ ਥਰੂ ਕਰਨ ਕੰਜ਼ਿਊਮਰ ਨੂੰ, ਤਾਂ ਕਿ ਜਿਹੜੀ ਕੰਜ਼ੰਪਸ਼ਨ ਆ ਉਹ ਵੱਧ ਸਕੇ। that was one tangible item। ਤਾਂ ਉੱਦਾਂ ਫਿਊਚਰ ਪ੍ਰੋਗਰਾਮਸ ਦੇ ਵਿੱਚ ਉਹ ਕਹਿੰਦੇ ਸੀ ਅਸੀਂ ਤੁਹਾਨੂੰ ਇਨਵੋਲਵ ਰੱਖਣਾ ਮੰਗਦੇ ਹਾਂ, ਅਸੀਂ ਤੁਹਾਡੇ ਥਰੂ ਕਮਿਊਨੀਕੇਸ਼ਨ ਤੇ ਡਿਸਟਰੀਬਿਊਸ਼ਨ ਆਫ ਇਨਫੋਰਮੇਸ਼ਨ, ਇਨਸੈਮੀਨੇਸ਼ਨ ਜਿਹੜੀ ਆ ਪੰਜਾਬੀਆਂ ਦੇ ਵਿੱਚ ਅਸੀਂ ਤੁਹਾਡੇ ਐਜ਼ ਅ ਕੰਡੂਇਟ ਯੂਜ਼ ਕਰਨਾ ਮੰਗਦੇ ਹਾਂ। ਸੋ we'll see ਕੀ ਹੁੰਦਾ, but that was the takeaway from the conversation। ਜੀ ਬਿਲਕੁਲ, ਤੁਸੀਂ ਕਲੀਅਰਲੀ ਜਿਹੜਾ ਉਹ ਦੱਸ ਦਿੱਤਾ ਵੀ ਗਰੋਵਰਸ ਕੀ ਤੁਹਾਡੇ ਤੋਂ ਉਮੀਦ ਜਿਹੜਾ ਉਹ ਰੱਖੀ ਬੈਠੇ ਆ, ਤੇ ਕੀ ਜਿਹੜਾ ਉਹ ਤੁਸੀਂ ਚਾਹੁੰਦੇ ਆ, ਤੇ ਕੀ ਜਿਹੜਾ ਉਹ ਹੋਵੇ। ਚਲੋ ਹੋਪਫੁਲੀ ਕੋਲੈਬੋਰੇਟ ਕਰਨ। ਦੇਖੋ ਓਵਰਨਾਈਟ ਸੋਲੂਸ਼ਨ ਕੋਈ ਨਹੀਂ, ਇਹ ਹਾਲਾਤ ਵਿਗੜਦਿਆਂ ਨੂੰ ਵੀ ਕਈ ਚਿਰ ਲੱਗਾ ਆ, ਤੇ ਹੁਣ ਸੁਧਰਨ ਨੂੰ ਵੀ ਟਾਈਮ ਲੱਗਣਾ ਆ। ਬਟ ਉਹੀ ਮਸਲਾ ਵਿਚਾਲੇ ਦਾ ਆ ਵੀ ਸ਼ਾਰਟ ਟਰਮ ਦੇ ਵਿੱਚ ਇਹ ਆ ਵੀ ਸਰਵਾਈਵੇਬਲ ਕਿੱਦਾਂ ਹੋਣਾ ਆ, ਸਾਰੇ ਫਾਰਮਸ ਕਿੱਦਾਂ ਜਿਹੜੇ ਉਹ ਬਚੇ ਰਹਿਣਗੇ, ਕੀ ਡਾਈਵਰਸੀਫਿਕੇਸ਼ਨ ਹੋਣੀ ਆ, ਜੇ ਉਹ ਹੋਣੀ ਆ ਫਿਰ ਸਰਕਾਰ ਕੀ ਕਰਦੀ ਆ, ਤੇ ਜੇ ਇਹ ਨਟ ਕ੍ਰੌਪ ਹੀ ਰੱਖਣੇ ਆ ਫਿਰ ਇਹ ਬੋਰਡਸ ਜਿਹੜੇ ਉਹ ਕੀ ਕਰ ਰਹੇ ਆ, ਕਿੱਦਾਂ ਇਸ ਨੂੰ ਵੱਧ ਵੇਚਣ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ। ਮੌਸਮ ਚੰਗਾ ਆ, ਮਾੜਾ ਆ, ਵਧੀਆ ਬਲੂਮ ਹੋਇਆ, ਮਾੜਾ ਹੋਇਆ, ਆਊਟ ਇਨਵੈਂਟੋਰੀ ਆਲਮੋਸਟ 3 ਬਿਲੀਅਨ ਦੇ ਇਰਦ ਗਿਰਦ ਹੀ ਜਿਹੜੀ ਉਹ ਰਹਿੰਦੀ ਆ। ਉਹਦੇ ਉੱਤੇ ਵੀ ਜਿਹੜੇ ਗਰੋਵਰਸ ਦੇ ਬੜੇ ਸਵਾਲ ਸੀਗੇ ਵੀ ਭਾਈ ਜਦੋਂ ਤਾਂ ਅਸੀਂ ਵੇਚਣੇ ਹੁੰਦੇ ਉਦੋਂ ਸਸਤੇ ਹੋ ਜਾਂਦੇ ਆ, ਉਦੋਂ ਪ੍ਰੋਬਲਮ ਆ ਜਾਂਦੀ, ਇਨਵੈਂਟੋਰੀ ਵਧਣ ਲੱਗ ਜਾਂਦੀ ਆ। ਜਦੋਂ ਤੁਸੀਂ ਵੇਚਣੇ ਹੁੰਦੇ ਆ ਇਨਵੈਂਟੋਰੀ ਘਟ ਕੇ ਤਾਂ ਜਿਹੜੇ ਪ੍ਰਾਈਸ ਜਿਹੜੇ ਤਾਂ ਨੂੰ ਚਲੇ ਜਾਂਦੇ। ਨੈਚੁਰਲ ਆ ਵੀ ਸਾਰੀ ਮਿਹਨਤ ਇਹ ਕਰਨ ਤੇ ਮੁਨਾਫਾ ਜਿਹੜਾ ਉਹ ਕਿਤੇ ਹੋਰ ਜਿਹੜਾ ਇਵੈਂਚੁਅਲੀ ਜਾਈ ਜਾਵੇ। ਹੁਣ ਜੇ ਵਾਲਨਟ ਬੋਰਡ ਦੀ ਮੀਟਿੰਗ ਦਾ ਥੋੜਾ ਜਿਹਾ ਤੁਸੀਂ ਦੱਸੋ। ਅਗਲੇ ਦਿਨ 15 ਮਈ ਨੂੰ ਇਹ ਜਿਹੜੀ ਵਾਲਨਟ ਬੋਰਡ ਦੀ ਮੀਟਿੰਗ ਸੀ, ਇਹ ਕਿੱਥੇ ਹੋਈ ਤੇ ਮੀਟਿੰਗ ਕਾਹਦੇ ਬਾਰੇ ਸੀਗੀ? ਇਹ ਮੀਟਿੰਗ ਹੋਈ ਸੀਗੀ ਸੈਕਰਾਮੈਂਟੋ। ਮੈਂ ਫਾਦਰ ਨਾਲ ਹੁਣ ਆਪਣੇ ਨਾਲ ਗਿਆ ਸੀਗਾ ਸੈਕਰਾਮੈਂਟੋ। ਉਹਨਾਂ ਦੀ ਮੀਟਿੰਗ ਸੀਗੀ, ਤਾਂ ਉਹਨਾਂ ਦਾ ਬਜਟ ਪਾਸ ਕਰਨ ਦਾ ਦਿਨ ਵੀ ਬਜਟ ਵੀ ਸੇਮ ਡੇ ਸੀਗਾ। ਐਂਡ ਥੋੜੀ ਜਿਹੀ ਤੁਹਾਨੂੰ ਮੈਂ ਵੀ ਜੀ ਬੈਕਗਰਾਉਂਡ ਦੇ ਦੇਵਾਂ। ਮੈਨੂੰ ਆਲਮੋਸਟ ਪਰਸਨਲ ਲੈਵਲ ਤੇ 18 ਮਹੀਨੇ ਹੋ ਗਏ ਸੀਗੇ ਜਿਹੜੇ CEO ਆ ਵਾਲਨਟ ਬੋਰਡ ਦਾ ਤੇ ਕਮਿਸ਼ਨ ਦਾ, ਉਹਨਾਂ ਨੂੰ ਚਿੱਠੀਆਂ ਲਿਖਦੇ ਕਿ ਕਿ ਥੋੜ੍ਹੀਆਂ ਚੇਂਜਸ ਲਿਆਉਣ ਦੀ ਲੋੜ ਆ। ਕੁਛ ਮਾਈਨਰ ਚੇਂਜਸ ਉਹਨਾਂ ਨੇ ਲਿਆਂਦੀਆਂ ਵੀ। ਬਾਈ ਐਗਜ਼ਾਮਪਲ ਆਪਣਾ ਬੋਰਡ ਆਫ ਡਾਇਰੈਕਟਰ ਤੇ ਹੈਗਾ ਕੌਣ ਆ ਉਹੀ ਨਹੀਂ ਪਬਲਿਸ਼ ਕਰਦੇ ਹੁੰਦੇ ਸੀ। ਹੁਣ ਇੰਟਰਨੈਟ ਤੇ ਉਹਨਾਂ ਨੇ ਇਹ ਲਿਖਣਾ ਸ਼ੁਰੂ ਕੀਤਾ ਕਿ ਬੋਰਡ ਤੇ ਹੈਗਾ ਕੌਣ ਆ। ਸੋ ਬੇਸਿਕ ਇਨਫੋਰਮੇਸ਼ਨ ਏਦਾਂ ਹੀ ਅਸੀਂ ਕਿੰਨੀ ਦੇਰ ਹੋ ਗਈ ਕਹਿੰਦਿਆਂ ਨੂੰ ਕਿ ਟ੍ਰਾਂਸਪੇਰੈਂਸੀ ਲਿਆਉਣ ਦੀ ਲੋੜ ਆ। ਤਾਂ ਗਰੋਅਰ ਪਾਰਟਿਸਿਪੇਟ ਕਿੱਦਾਂ ਕਰੂਗਾ ਜੇ ਉਹਨੂੰ ਓਪਰਚੁਨਿਟੀ ਨਹੀਂ ਦਿੱਤੀ ਜਾਂਦੀ। And again, it was disappointing ਜੋ ਕਿ ਬਜਟ ਉਹਨਾਂ ਨੇ ਪਾਸ ਕਰਨਾ ਸੀਗਾ ਤਾਂ ਉਹਨਾਂ ਨੇ ਜਦੋਂ ਇਸ਼ੂ ਏਜੰਡਾ ਤੇ ਪਹੁੰਚਿਆ, ਏਜੰਡਾ ਤੇ ਲਿਖਿਆ ਸੀਗਾ ਕਿ ਬਜਟ ਪੇਜ 4 ਤੇ ਆ, 4 ਤਾਂ 5 ਪੇਜ ਦਾ ਏਜੰਡਾ ਸੀ। ਠੀਕ ਹੈ। ਜਦੋਂ ਇੰਟਰਨੈਟ ਤੇ ਦੇਖੋ ਤਾਂ ਸਿਰਫ 3 ਪੇजेस ਸੀਗੇ। ਅੱਛਾ, ਪੇਜ 4 ਆਨਲਾਈਨ ਤਾਂ ਸਿਰਫ 5 ਕੱਟੇ ਗਏ। ਓਕੇ। ਤਾਂ ਜਦੋਂ ਮੀਟਿੰਗ ਤੇ ਪਹੁੰਚੇ ਉੱਥੇ ਜਾ ਕੇ ਪੁੱਛਿਆ ਪੇਜ 4 ਤਾਂ 5 ਫੇਰ ਵੀ ਨਹੀਂ ਨਿਕਲੇ। ਤਾਂ ਉਹ ਜਦੋਂ ਬਹਿਸ ਸ਼ੁਰੂ ਹੋਣ ਲੱਗੀ ਤਾਂ ਮੈਂ ਖੜੇ ਹੋ ਕੇ CEO ਨੂੰ ਕਿਹਾ ਕਿ ਪਲੀਜ਼ ਓਪਰਚੁਨਿਟੀ ਦਿੱਤੀ ਜਾਵੇ ਕਿ ਬਹਿਸ ਸ਼ੁਰੂ ਕਰਨ ਤੋਂ ਪਹਿਲਾਂ ਹੀ ਮੈਂ ਦੱਸਵਾਂ ਕਿ ਸਾਡੇ ਤੋਂ ਕਾਪੀ ਨਹੀਂ ਹੈਗੀ। ਕਹਿੰਦੇ ਜੀ ਪਹਿਲਾਂ ਬੋਰਡ ਨੂੰ ਗੱਲ ਕਰ ਲੈਣ ਦਿਓ, ਤੁਸੀਂ ਆਰਾਮ ਨਾਲ ਟਿੱਕੇ ਬੈਠੋ। ਅਸੀਂ ਬਹਿ ਗਏ। ਤਾਂ ਫਿਰ ਜਦੋਂ ਬੋਰਡ ਨੇ ਆਪਣੇ ਗੱਲਬਾਤ ਕੀਤੀ, ਮੈਨੂੰ ਸੁਣਨ ਤੋਂ ਇਹ ਪਤਾ ਲੱਗਾ ਕਿ ਬੋਰਡ ਨੂੰ ਵੀ ਥੋੜੀ ਦੇਰ ਪਹਿਲਾਂ ਹੀ ਦਿੱਤਾ ਗਿਆ ਸੀ। ਨਾ ਬੋਰਡ ਨੂੰ ਓਪਰਚੁਨਿਟੀ ਮਿਲੀ ਸੀ ਉੱਤੇ ਕੁਝ ਕਮੈਂਟ ਕਰਨ ਦੀ, ਨਾ ਕੁਝ ਉੱਤੇ ਐਡਜਸਟਮੈਂਟ ਕਰਨ ਦੀ। ਸਟਾਫ ਨੇ ਬਣਾ ਕੇ ਉਹਨਾਂ ਦੇ ਮੋਹਰੇ ਰੱਖਿਆ, ਕਹਿੰਦੇ ਜੀ ਵੋਟ ਪਾ ਕੇ ਅਪਰੂਵ ਕਰ ਦਿਓ।
ਅੱਛਾ। ਜਦੋਂ ਮਾਰੀ ਜੀ ਉਹਨਾਂ ਦੀ ਬਹਿਸ ਹੋਈ ਤਾਂ ਫਿਰ ਉਹਨਾਂ ਨੇ ਪਬਲਿਕ ਕਮੈਂਟ ਨੂੰ ਓਪਨ ਕੀਤਾ ਤਾਂ ਉਦੋਂ ਫਿਰ ਅਸੀਂ ਖੜੇ ਹੋ ਕੇ ਔਨ ਦਾ ਰੈਕਰਡ ਸਟੇਟਮੈਂਟ ਬਣਾਈ ਕਿ ਸਾਨੂੰ ਇਹ ਪ੍ਰੋਵਾਈਡ ਨਹੀਂ ਕੀਤਾ ਗਿਆ। ਜਿਹੜੇ ਪੇਜਸ 4 and 5 ਮਿਸਿੰਗ ਆ, ਅਸੀਂ ਕੋਈ ਕਿੱਦਾਂ ਕਮੈਂਟ ਕਰ ਸਕਦਾ ਬਿਨਾਂ ਬਜਟ ਦੇਖੇ। ਤਾਂ ਉੱਥੇ USDA ਦੀ ਦੇ ਰੈਪ੍ਰਜ਼ੈਂਟੇਟਿਵ, USDA ਐਗਰੀਕਲਚਰ ਸੈਕਟਰੀ ਦਾ ਆਫਿਸ ਚੋਂ ਪੋਰਟਲੈਂਡ ਤੋਂ ਆਈ ਸੀ, ਤਾਂ ਉਹਨਾਂ ਨੇ ਵੀ ਕਿਹਾ ਕਿ ਇਸ ਗੱਲ ਦੀ ਨੋਟ ਕੀਤਾ ਜਾਵੇ ਕਿ ਜਿਹੜਾ ਬਜਟ ਤੇ ਓਪਰਚੁਨਿਟੀ ਜੋ ਸਾਨੂੰ ਸਮਝ ਲੱਗਾ ਕਿ ਉਹਨਾਂ ਨੇ ਫੀਸ ਵੀ ਜਿਹੜੀਆਂ ਇੰਕਰੀਜ਼ ਕੀਤੀਆਂ ਆ, ਸਾਨੂੰ ਓਪਰਚੁਨਿਟੀ ਵੀ ਨਹੀਂ ਹੈਗੀ ਸਮਝਣ ਨੂੰ ਕਿ ਤੁਸੀਂ ਪੈਸੇ ਨਾਲ ਕਰਦੇ ਕੀ ਪਏ ਆ। ਉਹਨਾਂ ਨੇ ਨੋਟ ਕੀਤਾ, USDA ਰੈਪ੍ਰਜ਼ੈਂਟੇਟਿਵ ਨੇ ਕਿਹਾ ਕਿ ਤੁਸੀਂ ਆਪਣੀ ਅਗਸਤ ਮੀਟਿੰਗ ਦੇ ਵਿੱਚ ਵੀ ਬਜਟ ਪਾਸ ਕਰ ਸਕਦੇ ਆ, ਸਪਟੈਂਬਰ 1 ਤੱਕ ਚਾਹੀਦਾ ਮੈਨੂੰ। ਜੇ ਤੁਸੀਂ ਇਹਨੂੰ ਫਿਊਚਰ ਦੇ ਵਿੱਚ ਓਪਰਚੁਨਿਟੀ ਦੇਣਾ ਮੰਗਦੇ ਤਾਂ ਤੁਸੀਂ ਕਰ ਸਕਦੇ ਆ। ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਅੱਜ ਹੀ ਕਰਨਾ। ਤਾਂ ਉਹਨਾਂ ਨੇ ਚੱਕ ਕੇ ਬਜਟ ਪਾਸ ਕਰਤਾ। ਇਹ ਤਾਂ ਫਿਰ ਧੱਕਾ ਹੀ ਚੱਲਿਆ ਪੂਰਾ ਉੱਥੇ ਉਹਨਾਂ ਦਾ। ਹਾਂਜੀ, ਮੈਂ ਧੱਕਾ ਹੀ ਚੱਲਿਆ ਫਿਰ ਤਾਂ ਪੂਰਾ। ਤੁਸੀਂ ਧੱਕਾ ਤਾਂ ਹਜੇ ਹੋਰ ਹੋਊਗਾ ਵੀਰ ਜੀ। ਮੈਂ ਵਾਲਨਟ ਬੋਰਡ ਦੇ ਨਾਲ ਕੈਲੀਫੋਰਨੀਆ ਵਾਲਨਟ ਕਮਿਸ਼ਨ ਵੀ ਆ, ਹਾਂਜੀ, ਉਹਨਾਂ ਦਾ ਬਜਟ ਵੀ ਮਿਸਿੰਗ ਸੀ। ਉਦੋਂ ਜਦੋਂ ਉਹਨਾਂ ਦੀ ਵਾਰੀ ਆਉਣ ਲੱਗੀ, ਉਹ ਕਹਿੰਦੇ ਅਸੀਂ ਜੀ ਚੱਕ ਕੇ ਪ੍ਰੋਜੈਕਟਰ ਤੇ ਲਾ ਦਿੰਦੇ ਆ, ਤੁਸੀਂ ਪ੍ਰੋਜੈਕਟਰ ਤੋਂ ਦੇਖ ਲਓ, ਜੋ ਕਿ ਉਹਨਾਂ ਨੂੰ ਪਤਾ ਸੀ ਕਿ ਗਲਤ ਮੁੱਦਾ ਫੇਰ ਉੱਠਣਾ। ਤਾਂ ਇੱਕ ਬੋਰਡ ਮੈਂਬਰ, ਇੱਕ ਕਮਿਸ਼ਨ ਮੈਂਬਰ ਕਹਿੰਦੀ ਕਿ ਮੈਂ ਤੈਨੂੰ ਆਪਣੀ ਕਾਪੀ ਦੇ ਦਿੰਨੀ ਆ। ਮੈਂ ਕਿਹਾ ਯੂ ਸ਼ੁਡ ਲੁੱਕ ਐਟ ਇਟ ਬਿਫੋਰ ਯੂ ਵੋਟ। ਕਹਿੰਦੀ ਨਹੀਂ ਮੇਰੇ ਕੋਲ ਹੋਰ ਹੈਗੀ ਆ, ਪਤਾ ਨਹੀਂ ਸੀਗੀ ਕਿ ਨਹੀਂ, ਪਰ ਉਹਨੇ ਮੈਨੂੰ ਆਪਣੀ ਕਾਪੀ ਦੇ ਦਿੱਤੀ ਜਿਹੜੇ ਸੀਗੀ। ਤਾਂ ਵਿਦਿਨ 3 minutes ਦੇ ਵਿੱਚ ਉਹਨਾਂ ਦੀ ਵੋਟ ਲਈ ਰੈਡੀ ਸੀਗਾ। ਤਾਂ $30 million ਦਾ ਬਜਟ, $27 million ਦਾ ਬਜਟ, ਤਾਂ 10 minutes to review it. So again ਮੈਂ ਰੈਕਰਡ ਤੇ ਜਾ ਕੇ ਕਿਹਾ, ਮੈਂ ਕਿਹਾ look 10 ਮਿੰਟਾਂ ਦੇ ਵਿੱਚ $30 million ਦਾ ਬਜਟ, $27 million ਦਾ ਬਜਟ ਕਿੱਦਾਂ ਕੋਈ ਐਨਲਾਈਜ਼ ਕਰ ਸਕਦਾ। ਤਾਂ ਇਹ fair and open opportunity ਨਹੀਂ ਰਹੀ as a grower to comment. And ਉਹਦੇ ਵਿੱਚ ਇੱਕ ਕਮਿਸ਼ਨਰ ਨੇ, ਇੱਕ ਜੋ ਵਾਲਨਟ ਕਮਿਸ਼ਨ ਤੇ ਜਿਹੜਾ ਸੀਗਾ, ਉਹਨਾਂ ਨੇ ਅਬਸਟੇਨ ਕੀਤਾ। ਉਹਨਾਂ ਦੀ ਥੋੜ੍ਹੀ ਜਿਹੀਆਂ ਐਬਸੈਂਸ ਸੀ, ਤਾਂ ਮੋਸ਼ਨ ਹੋ ਗਿਆ ਫੇਲ ਟੂ ਪਾਸ ਦ ਬਜਟ। ਕਮਿਸ਼ਨ ਵਾਲਾ ਜਿਹੜਾ, ਹਾਂਜੀ, ਜਿਹੜਾ ਵਾਲਨਟ ਕਮਿਸ਼ਨ ਵਾਲਾ। ਤਾਂ ਸਟਾਫ ਇਕੱਠਾ ਹੋ ਕੇ ਕਹਿੰਦੇ ਕਿ ਜੇ ਤੁਸੀਂ ਯਾਰ ਨਹੀਂ ਪਾਸ ਕੀਤਾ ਤਾਂ ਸਾਡਾ ਤਾਂ ਜੀ ਬਹੁਤ ਕੰਮ ਖਰਾਬ ਹੋ ਜਾਣਾ, ਅਸੀਂ ਤਾਂ ਨਹੀਂ ਏਦਾਂ ਕਰ ਸਕਦੇ। ਜੇ ਤੁਸੀਂ ਚਾਹੁੰਦੇ ਆ ਕਿ ਬਸ ਧੱਕਾ ਤਾਂ ਉਹਨਾਂ ਨੇ ਇਹ ਕੀਤਾ ਕਿ ਤੁਹਾਡੇ ਮੂਹਰੇ ਰੱਖਤਾ ਆ, ਹੁਣ ਵੋਟ ਚਾਹੀਦੀ। ਉਹ ਜਿੱਦਾਂ ਨਾ ਜਿੱਦਾਂ ਮਰਜ਼ੀ ਇੰਨੀ ਕੀ ਸੀ, ਜਿੱਦਾਂ ਉਹ ਪੰਜਾਬੀ ਮੂਵੀ ਦੇ ਵਿੱਚ ਇੱਕ ਪੁਰਾਣੀ ਦੇ ਵਿੱਚ ਕਾਰਡ ਦਿੰਦਾ ਵਿਆਹ ਦਾ, ਕਹਿੰਦਾ ਕਾਰਡ ਤਾਂ ਤੈਨੂੰ ਦੇ ਚੱਲਾਂ, ਦੇਖੀ ਕਿਤੇ ਆ ਨਾ ਜਾਈ। ਉਹੀ ਹਿਸਾਬ ਸੀਗਾ, ਵੋਟ ਤਾਂ ਤੁਹਾਨੂੰ ਪਾਉਣ ਲੱਗੇ ਆ, ਪਰ ਦੇਖਿਓ ਕਿਤੇ ਨਾ ਕਰਦੇ ਹੋ। ਉਹੀ ਡੰਡਾ ਚਾੜਨ ਵਾਲਾ ਕੰਮ ਸੀਗਾ। ਤਾਂ ਧੱਕਾ ਕਰਦੇ ਆ। ਉਹਨਾਂ ਨੂੰ ਕਹਿ ਕੇ ਆਏ ਆ ਕਿ ਸੇਮ ਥਿੰਗ ਐਸ 10 ਮੈਂਬਰ ਬੋਰਡ ਆ, 6 ਵਿੱਚੋਂ ਗਰੋਅਰਸ ਚਾਹੀਦੇ, 4 ਪ੍ਰੋਸੈਸਰ ਚਾਹੀਦੇ ਆ। ਰਿਵਰਸ ਹੋਇਆ ਪਿਆ, 3 ਗਰੋਅਰਸ ਆ, 6 ਪ੍ਰੋਸੈਸਰ ਆ, ਤਾਂ ਇੱਕ ਪ੍ਰੋਫੈਸਰ ਉਹਨਾਂ ਨੇ 10ਵੀਂ ਮੈਂਬਰ ਲਿੱਤੀ ਆ। ਤਾਂ ਉਹਨਾਂ ਨੂੰ ਨੋਟਿਸ ਦੇ ਕੇ ਆਏ ਆ ਕਿ ਬਈ ਇਹ ਹੁਣ ਜਿਹੜੀ ਧੱਕਾਸ਼ਾਹੀ ਹੈ ਇਹ ਨਹੀਂ ਚੱਲਣੀ ਚਾਹੀਦੀ। ਤਾਂ ਇਹ ਜਿਹੜਾ ਤੁਹਾਨੂੰ ਲੱਗਦਾ ਕਿ ਅਸੀਂ ਧੱਕਾ ਕਰ ਲੈਣਾ, ਇਹ ਹੁਣ ਬੰਦ ਹੋਣਾ ਚਾਹੀਦਾ। ਅਮੀਤ, this is so crazy, ਲਾਈਕ ਇੰਨੇ ਸਾਲਾਂ ਤੋਂ, ਇੰਨੇ ਦਹਾਕਿਆਂ ਤੋਂ ਇਨਫੈਕਟ ਆਪਣੇ ਜਿਹੜੇ ਗਰੋਵਰਸ ਆ ਉਹ ਗਰੋ ਕਰੀ ਜਾ ਰਹੇ ਆ। ਇਹ ਜਸਟ ਨਾਟ ਵੀ ਆਪਾਂ ਇਕੱਲੇ ਪੰਜਾਬੀ ਗਰੋਵਰਸ ਦੀ ਗੱਲ ਕਰੀਏ, ਬਾਕੀ ਵੀ ਜਿਹੜੇ ਚਾਹੇ ਉਹ ਵਾਲਨਟ ਦੇ ਆ, ਚਾਹੇ ਉਹ ਐਲਮੰਡ ਦੇ ਆ, ਵੀ ਸਾਰੇ ਜਾਣੇ ਗਰੋ ਕਰੀ ਜਾ ਰਹੇ ਆ, ਮਿਹਨਤ ਕਰੀ ਜਾ ਰਹੇ ਆ, ਕੰਮ ਖਿੱਚੀ ਜਾ ਰਹੇ ਆ। ਉਹ ਅੰਦਰ ਜਿਹੜਾ ਉਹ ਜਿੱਥੇ ਉਹ ਬਜਟ ਪਾਸ ਹੋ ਰਹੇ ਆ, ਜਿੱਥੇ ਉਹ ਡਿਸੀਜਨਸ ਲਏ ਜਾ ਰਹੇ ਆ, ਉੱਥੇ ਤੁਹਾਡੀ ਰਿਪਰੈਜ਼ੈਂਟੇਸ਼ਨ ਨਹੀਂ। ਉੱਥੇ ਜੇ ਕੋਈ ਆਵਾਜ਼ ਚੱਕਦਾ ਤੇ ਫਿਰ ਉਹ ਕਹਿ ਲਓ ਵੀ ਸਿਰ ਤੇ ਡੰਡਾ ਰੱਖ ਕੇ ਕਹਿੰਦੇ ਵੀ ਚੱਲ ਪਾ ਹੁਣ ਵੋਟ, ਹੁਣ ਤਾਂ ਤੈਨੂੰ ਪਾਉਣੀ ਹੀ ਪੈਣੀ ਆ। ਧੱਕਾ, ਇੰਨਾ ਜ਼ਿਆਦਾ ਧੱਕਾ, ਲਾਈਕ this is pretty eye opening, ਵੀ like shocking too. ਹਾਂਜੀ, ਮੇਰੇ ਫਾਦਰ ਹੋਣਾ ਨੂੰ ਤਾਂ ਬਹੁਤ ਸਾਲ ਹੋ ਗਏ ਕਹਿੰਦਿਆਂ ਨੂੰ ਕਿ ਇਹ ਗਲਤ ਕਰਦੇ ਆ। ਮੇਰਾ ਪਾਰਟ ਆਫ ਦ ਰੀਜ਼ਨ ਮੈਂ ਇੰਟਰਸਟ ਹੈਗਾ ਕਿ ਇੰਨੇ ਸਾਲ ਹੋ ਗਏ ਉਹਨਾਂ ਨੂੰ ਦੇਖਦਿਆਂ ਨੂੰ। ਉਹ ਵੀ ਉਹਨਾਂ ਦਾ ਵਿਜ਼ਨ ਪਹਿਲਾਂ ਸੀਗਾ ਕਿ ਪ੍ਰੋਬਲਮ ਹੈਗੀ ਆ। ਮੈਂ ਉਹਨਾਂ ਦਾ ਨਾਮ ਨਹੀਂ ਲੈਣਾ, ਜੋ ਕਿ ਮੈਨੂੰ ਪਤਾ ਨਹੀਂ ਕਿ ਉਹ ਚਾਹੁੰਦੇ ਕਿ ਨਹੀਂ, ਪਰ ਕੁਛ ਸਾਡੇ ਏਰੀਆ ਦੇ ਯੂਨੀਵਰਸਿਟੀ ਏਰੀਆ ਦੇ ਫਾਰਮਰਾਂ ਨਾਲ ਵੀ ਗੱਲ ਕੀਤੀ, ਉਹ ਹੋਰ ਬੋਰਡਸ ਤੇ ਵੀ ਰਹਿ ਚੁੱਕੇ ਆ। ਉਹ ਕਹਿੰਦੇ ਅਸੀਂ ਆਪਣੇ ਕੰਮ ਧੰਦੇ ਦੇ ਵਿੱਚ ਇੰਨੇ ਬਿਜ਼ੀ ਸੀਗੇ, ਸਾਨੂੰ ਪੈਸੇ ਬਣੀ ਜਾਂਦੇ ਸੀ, ਅਸੀਂ ਹੋਰ ਬੋਰਡਸ, ਹੋਰ ਐਸੋਸੀਏਸ਼ਨ, ਹੋਰ ਪਾਸੇ ਸਾਨੂੰ ਕੰਮ ਸੀਗਾ ਕਿ ਅਸੀਂ ਅਟੈਂਸ਼ਨ ਨਹੀਂ ਪੇ ਕੀਤੀ, ਬਟ ਉਹ ਕਰਦੇ ਪਏ ਆ। ਹੁਣ
ਹੁਣ ਸਾਰਿਆਂ ਦੇ ਇਕੱਠੇ ਹੋਏ ਆ, ਮੈਂ ਉਹਨਾਂ ਦਾ ਨਾਂ ਨਹੀਂ ਲੈਣਾ, ਮੈਨੂੰ ਨਹੀਂ ਪਤਾ ਕਿ ਉਹ ਚਾਹੁੰਦੇ ਕਿ ਨਹੀਂ ਮੈਂ ਉਹਨਾਂ ਦਾ ਨਾਂ ਲਵਾਂ, ਸੋ ਇਸ ਕਰਕੇ ਮੈਂ ਨਹੀਂ ਮੈਂਸ਼ਨ ਕਰੂੰਗਾ। ਬਟ ਜਿਹੜਾ ਹੁਣ ਨਾ ਜਿਹੜੀ ਅਵੇਅਰਨੈਸ ਆ ਤੇ ਜਿਹੜਾ ਜੋ ਪਰਪਸ ਸੀਗਾ ਮੇਲੇ ਦਾ ਵੀ ਤੇ ਜਿਹੜੀ ਆਊਟਰੀਚ ਦਾ ਵੀ, ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹ ਹੁੰਦਾ ਕੀ ਪਿਆ। ਹੁਣ ਗਰੋਅਰ ਦੇ ਹੱਕ ਦੇ ਫੈਸਲੇ ਕਿੱਦਾਂ ਹੋ ਸਕਦੇ ਕਿ ਜੇ ਗਰੋਅਰ ਦੀਆਂ ਸੀਟਾਂ ਹੀ ਖਾਧੀਆਂ ਗਈਆਂ ਆ। ਸੋ ਰਲ ਮਿਲ ਕੇ ਸਾਨੂੰ ਕੁਛ ਕਰਨ ਦੀ ਲੋੜ ਆ। ਅਸੀਂ ਸਟੈਂਡ ਜਿਹੜਾ ਵਾਲਨਟਸ ਦਾ ਤਾਂ ਬਦਾਮਾਂ ਦਾ ਆ almost identical problems ਆ। ਸੋ ਅਸੀਂ ਦੋਨੋਂ ਟੇਕ ਔਨ ਕਰਦੇ ਪਏ। ਸਾਡੀ ਫੈਮਿਲੀ ਕਾਫੀ ਵਾਲਨਟ ਗਰੋ ਕਰਦੀ ਆ, ਬਦਾਮ ਵੀ ਗਰੋ ਕਰੀਦੇ ਆ, ਤਾਂ ਇਹ ਰਲਵੇਂ ਮਿਲਵੇਂ ਇਸ਼ੂ ਆ, ਓਵਰਲੈਪਿੰਗ ਇਸ਼ੂ ਆ, ਤਾਂ ਇਹਨਾਂ ਦਾ ਹੱਲ ਕੱਢਣਾ ਪੈਣਾ, ਜੋ ਕਿ ਹੁਣ frankly choice ਨਹੀਂ ਹੈਗੀ। growers are at end of the road। ਤਾਂ ਚਲੋ ਅਗਲੀ ਵੀ ਗੱਲ ਕੀਤੀ ਸੀ, ਜਦੋਂ ਜਾਗੋ ਉਦੋਂ ਸਵੇਰਾ। 10 15 20 ਸਾਲ ਪਹਿਲਾਂ ਕਰ ਲੈਂਦੇ ਦੁਸ਼ਹਿਰਾ ਦਿਨ ਨੌਬਤ ਨਾ ਆਉਂਦੀ, ਪਰ ਹੁਣ ਹੈਗੀ ਆ। ਤਾਂ ਜਿੱਦਾਂ ਕਹਿੰਦੇ ਹੁੰਦੇ ਬਾਕੀ ਜ਼ਿੰਦਗੀ ਦਾ ਅੱਜ ਪਹਿਲਾ ਦਿਨ ਆ। ਸੋ ਲੈਟਸ ਗੈਟ ਸਟਾਰਟਡ ਤੇ ਲੈਟਸ ਡੂ ਇਟ। ਜੀ ਚਲੋ, ਥੈਂਕ ਯੂ ਅਮੀਤ, ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਤੁਸੀਂ ਸਾਡੇ ਨਾਲ ਜੁੜੇ ਤੇ ਇਹਨਾਂ ਗੱਲਾਂ ਜਿਹੜੀਆਂ ਉਹ ਕੀਤੀਆਂ, ਜੋ ਕੁਛ ਅੰਦਰ ਖਾਤੇ ਹੋ ਰਿਹਾ ਆ ਉਸ ਦੇ ਪ੍ਰਤੀ ਲੋਕਾਂ ਨੂੰ ਜਿਹੜਾ ਉਹ ਜਾਗਰੂਕ ਵੀ ਜਿਹੜਾ ਉਹ ਕਰਾਇਆ। ਕਈ ਵਾਰੀ ਬੰਦਾ ਸੋਚਦਾ ਨਾ ਵੀ ਸ਼ਾਇਦ ਅਮਰੀਕਾ ਤੇ ਸਭ ਕੁਛ ਵਧੀਆ ਆ, ਪਰ ਕਈ ਥਾਵਾਂ ਦੇ ਤੇ ਕਈ ਕੁਛ ਜਿਹੜਾ ਅੰਦਰ ਖਾਤੇ ਬਿਹਾਈਂਡ ਕਲੋਜ਼ ਡੋਰ ਕਈ ਕੁਛ ਜਿਹੜਾ ਉਹ ਚੱਲ ਰਿਹਾ ਹੁੰਦਾ ਆ, ਤੇ ਤੁਸੀਂ ਉਹਨਾਂ ਨੂੰ ਅੱਜ ਦੁਨੀਆ ਦੇ ਸਾਹਮਣੇ ਜਿਹੜਾ ਉਹ ਲੈ ਕੇ ਆਂਦਾ ਦੱਸ ਰਹੇ ਆ। ਸੋ ਆਪਣੇ ਪ੍ਰੋਗਰਾਮਸ ਦਾ ਵੀ ਮਕਸਦ ਇਹੀ ਆ ਵੀ ਲੋਕ ਵੱਧ ਤੋਂ ਵੱਧ ਐਜੂਕੇਟ ਹੋਣ, ਦੇ ਕੈਨ ਮੇਕ ਇਨਫੋਰਮਡ ਡਿਸੀਜਨਸ, ਉਹਨਾਂ ਨੂੰ ਪਤਾ ਲੱਗਦਾ ਰਹੇ ਵੀ ਤੁਹਾਡੇ ਆਲੇ ਦੁਆਲੇ ਕੀ ਕੁਛ ਜਿਹੜਾ ਉਹ ਚੱਲ ਰਿਹਾ। ਜਦੋਂ ਕੋਈ ਟੱਕਰਦੇ ਆ, ਕੋਈ ਮਿਲਦੇ ਆ, ਇਕੱਲੀ ਸਿਰਫ ਇਹ ਨਾ ਹੋਵੇ ਵੀ ਆਪਾਂ ਫੋਟੋ ਖਿਚਾ ਲਈਏ ਤੇ ਗੱਲ ਕਰ ਲਈਏ, ਦੈਟਸ ਇਟ, ਪਰ ਉਹਨਾਂ ਨੂੰ ਜਿਹੜੇ ਰੈਲੇਵੈਂਟ ਕੁਐਸਚਨਸ ਆ ਉਹ ਵੀ ਜਿਹੜੇ ਉਹ ਪੁੱਛੇ ਜਾ ਸਕਣ। ਥੈਂਕ ਯੂ ਅਮੀਤ, ਮਿਲਦੇ ਆ ਨੈਕਸਟ ਟਾਈਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।